ਤਕਰੀਬਨ ਸਾਢੇ 4:30 ਦੀ ਗੱਲ ਹੈ ਵਾਲੀ ਤੇ 4:15 ਸਵੇਰ ਦੀ ਮਾਰਨਿੰਗ ਜੀ ਹਾਂ। ਤੇ ਉਸ ਵੇਲੇ ਰਸ਼ ਵੀ ਕੋਈ ਨਾ ਹੁੰਦਾ, ਰਸ਼ ਵੀ ਕੋਈ ਨਹੀਂ ਹੁੰਦਾ, ਥੋੜਾ ਹਨੇਰਾ ਵੀ ਸੀ। ਤੇ ਮੈਂ ਆਪਣੇ ਘਰ ਤੋਂ ਜਿੱਦਾਂ ਰੋਜ਼ ਦੀ ਤਰ੍ਹਾਂ ਮੈਂ ਜੌਬ ਲੱਭਣ ਜਾਂਦਾ ਸੀ ਤੇ ਮੈਂ ਕੀ ਵੇਖਿਆ ਕਿ ਮੇਰੇ ਵੀ ਇੱਕ ਗੱਡੀ ਜਾ ਰਹੀ ਸੀ ਅੱਗੇ। ਉਹਨਾਂ ਨੇ ਮੈਨੂੰ ਦੇਖਿਆ ਕਿ ਨਹੀਂ ਦੇਖਿਆ, ਉਹਨਾਂ ਨੇ ਹੈਡਲਾਈਟਾਂ ਲਾ ਕੇ ਗੱਡੀ ਆਪਣੀ ਸਲੋ ਕਰ ਲਈ। ਜਿਹੜੀ ਗੱਡੀ ਮੇਰੇ ਪਿੱਛੇ ਆ ਰਹੀ ਜਿਹਨਾਂ ਨੇ ਹੈਡਲਾਈਟਾਂ ਦਿੱਤੀਆਂ ਉਹ ਉਹਨਾਂ ਨੇ ਗੱਡੀ ਮੇਰੇ ਬਰਾਬਰ ਤੇ ਲਿਆਣ ਕੇ ਤੇ ਮੈਨੂੰ ਇਸ਼ਾਰਾ ਕੀਤਾ ਤੇ ਮੈਂ ਆਪਣਾ ਸੀ ਥੱਲੇ ਕੀਤਾ ਤੇ ਮੈਂ ਉਹ ਪੁੱਛਿਆ ਵੀ ਹਾਂਜੀ, ਉਹ ਕਹਿੰਦੇ ਵੀ ਗੱਡੀ ਤੂੰ ਆਪਣੀ ਉੱਥੇ ਅੱਗੇ ਰੋਕ ਲੈ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਗੱਡੀ ਨਹੀਂ ਰੁਕਣੀ ਹੈਗੀ, ਗੱਡੀ ਸੇਫ ਨਹੀਂ ਹੈਗੀ ਇੱਥੇ 100 ਦੀ ਸਪੀਡ ਤੇ 100 ਦੀ ਸਪੀਡ ਤੇ ਤੁਸੀਂ ਗੱਲਾਂ ਕਰਦੇ ਜਾ ਰਹੇ ਗੱਲਾਂ ਹਾਂਜੀ ਤਕਰੀਬਨ 2 ਮਿੰਟ ਉਹਨਾਂ ਨਾਲ ਤਕਰੀਬਨ ਤੇ ਮੈਂ ਲਾਈਟਾਂ ਤੇ ਖੜ ਕੇ ਤੇ ਮੈਂ ਵੇਟ ਕਰਦਾ ਸੀ ਗ੍ਰੀਨ ਲਾਈਟ ਦੀ, ਲਾਈਟਾਂ ਰੈੱਡ ਸੀ। ਉਹਨਾਂ ਨੇ ਕੀਤਾ ਕਿ ਬਿਨਾਂ ਕਿਸੇ ਦੇਖਣ ਨਾਲ ਗੱਡੀ ਮੇਰੇ ਲਿਆਣ ਕੇ ਪਿੱਛੇ ਇੰਡਸਟਰੀ ਵੀ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ। ਤੇ ਮੈਂ ਦਲਜੀਤ ਸਿੰਘ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਇਸ ਪ੍ਰੋਗਰਾਮ ਨੂੰ ਲੈ ਕੇ। ਤੇ ਦੋਸਤੋ, ਟੈਕਸੀ ਇੰਡਸਟਰੀ ਦੀ ਅਸੀਂ ਗੱਲ ਕਰੀਏ, ਚਾਹੇ ਅਮਰੀਕਾ ਹੋਵੇ, ਕੈਨੇਡਾ ਹੋਵੇ, ਇੰਗਲੈਂਡ ਹੋਵੇ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੋਵੇ, ਜਾਂ ਕਿਸੇ ਵੀ ਦੇਸ਼ ਦੇ ਵਿੱਚ ਆਪਾਂ ਗੱਲ ਕਰ ਲਈਏ, ਪੰਜਾਬੀਆਂ ਦਾ ਪਹਿਲਾ ਜਿਹੜਾ ਮੁੱਖ ਕਿੱਤਾ ਇਹੀ ਰਿਹਾ ਟੈਕਸੀ। ਜਦੋਂ ਵੀ ਕਿਸੇ ਵਿਦੇਸ਼ ਦੇ ਵਿੱਚ ਸਾਡੇ ਦੋਸਤ ਮਿੱਤਰ ਜਿਹੜੇ ਗਏ ਨੇ, ਜਿਹੜੇ ਪੰਜਾਬੀ ਨੇ, ਤੇ ਉਹਨਾਂ ਦੀ ਪ੍ਰੈਫਰੈਂਸ, ਕਿਉਂਕਿ ਪਹਿਲਾਂ ਜਾ ਕੇ ਜੋਬਾਂ ਲੈਣੀਆਂ ਵੀ ਥੋੜ੍ਹੀ ਜਿਹੀਆਂ ਮੁਸ਼ਕਲ ਹੋ ਜਾਂਦੀਆਂ ਨੇ, ਤੇ ਉਹ ਟੈਕਸੀ ਨੂੰ ਪ੍ਰੈਫਰ ਕਰਦੇ ਨੇ ਤੇ ਟੈਕਸੀ ਦੇ ਵਿੱਚ ਵਧੀਆ ਕਮਾਈ ਵੀ ਕਰਦੇ ਰਹੇ ਨੇ। ਤੇ ਹੁਣ ਵੀ ਜਿਹੜਾ ਆ ਆਪਣਾ ਜੇ ਕਹੀਏ ਫੁੱਲ ਟਾਈਮ ਜਿਹੜਾ ਕੰਮ ਆ ਉਹ ਟੈਕਸੀ ਦਾ ਕਰ ਰਹੇ ਨੇ। ਪਰ ਟੈਕਸੀ ਇੰਡਸਟਰੀ ਦੇ ਵਿੱਚ ਕੁਝ ਸਾਲਾਂ ਤੋਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਵੀ ਆਈਆਂ ਆ, ਚਾਹੇ ਉਹ ਇਕੋਨੋਮਿਕਲੀ ਆਪਾਂ ਦੇਖੀਏ, ਆਰਥਿਕ ਪੱਖੋਂ ਹੁਣ ਪਹਿਲਾਂ ਵਰਗਾ ਜਿਹੜਾ ਫਾਇਦੇਮੰਦ ਇਹ ਧੰਦਾ ਨਹੀਂ ਰਿਹਾ। ਤੇ ਦੂਜਾ ਸਭ ਤੋਂ ਵੱਡਾ ਪੱਖ ਹੈਗਾ ਆ ਸਿਕਿਉਰਿਟੀ ਦਾ, ਕਿ ਟੈਕਸੀ ਚਲਾਉਂਦੇ ਹੋਏ ਜਾਂ ਤੁਸੀਂ ਟਰਾਂਸਪੋਰਟੇਸ਼ਨ ਕਿਸੇ ਦੀ ਵੀ ਗੱਲ ਆਪਾਂ ਕਰ ਲਈਏ, ਬੱਸ ਦੀ ਗੱਲ ਕਰ ਲਈਏ, ਫੇਰੀ ਦੀ ਗੱਲ ਕਰ ਲਈਏ, ਕੀ ਡਰਾਈਵਰ ਜਿਹੜੇ ਹੈਗੇ ਨੇ ਉਹ ਸੇਫ ਨੇ, ਜਾਂ ਕਿਹੜੇ ਮਾਪਦੰਡ ਨੇ ਉਹਨਾਂ ਦੀ ਸੇਫਟੀ ਦੇ, ਕੀ ਇਹ ਜਿਹੜੀਆਂ ਘਟਨਾਵਾਂ ਨੇ ਇਹ ਕੀ ਸਥਾਨ ਰੱਖਦੀਆਂ ਨੇ ਸਮਾਜ ਦੇ ਵਿੱਚ, ਜਾਂ ਡਰਾਈਵਰ ਜਿਹੜੇ ਆ ਕੀ ਸੋਚਦੇ ਨੇ। ਇਸ ਮੁੱਦੇ ਦੇ ਉੱਤੇ ਅੱਜ ਅਸੀਂ ਗੱਲਬਾਤ ਇਸ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਕਰਾਂਗੇ। ਤੇ ਸਾਡੇ ਨਾਲ ਹਾਜ਼ਰ ਨੇ ਦੇਵ ਸਿੱਧੂ ਸਾਹਿਬ, ਸਵਾਗਤ ਹੈ। ਮਿਹਰਬਾਨੀ ਦਲਜੀਤ ਭਾਜੀ। ਤੇ ਦੇਵ ਸਿੱਧੂ ਸਾਹਿਬ, ਤੁਸੀਂ ਵੀ ਟੈਕਸੀ ਇੰਡਸਟਰੀ ਨਾਲ ਜੁੜੇ ਰਹੇ ਹੋ ਤੇ ਤੁਹਾਡੇ ਨਾਲ ਵੀ ਆਪਾਂ ਇਸ ਮੁੱਦੇ ਤੇ ਗੱਲਬਾਤ ਜਿਹੜੀ ਕਰਾਂਗੇ। ਤੇ ਨਾਲ ਨੇ ਦੋਸਤੋ ਸਾਡੇ ਅੱਜ ਮਨਜੀਤ ਸਿੰਘ ਜੀ, ਤੇ ਮਨਜੀਤ ਸਿੰਘ ਹੁਣੀ ਵੀ ਟੈਕਸੀ ਚਲਾ ਰਹੇ ਨੇ ਪਿਛਲੇ 10-12 ਸਾਲਾਂ ਤੋਂ। ਤੇ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਮਨਜੀਤ ਸਿੰਘ ਜੀ। ਸਾਰੇ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਨੂੰ ਵੀ ਮੇਰੇ ਵੱਲੋਂ ਜੀ ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਆਪਾਂ ਦੇਵ ਸਿੱਧੂ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਟੈਕਸੀ ਇੰਡਸਟਰੀ ਤੁਸੀਂ ਵੀ ਜੁੜੇ ਰਹੇ ਹੋ, ਤੇ ਬਹੁਤ ਇੱਕ ਇਸ਼ੂ ਬਣਿਆ ਪਿਛਲੇ 2-3 ਸਾਲ ਦੀ, ਜੇ ਆਪਾਂ ਝਾਤ ਮਾਰੀਏ ਬੜਾ ਇੱਕ ਸਟਰਗਲ ਵੀ ਰਹੀ ਆ ਟੈਕਸੀ ਡਰਾਈਵਰਸ ਦੀ ਜਦੋਂ ਉਭਰ ਆਈ ਆ। ਤੇ ਕੀ ਚੇਂਜਸ ਆਈਆਂ ਜਦੋਂ ਤੁਸੀਂ ਚਲਾਉਂਦੇ ਹੁੰਦੇ ਸੀ, ਜਾਂ ਅੱਜ ਤੁਸੀਂ ਦੇਖਦੇ ਹੋ ਟੈਕਸੀ ਇੰਡਸਟਰੀ ਕਿੱਥੇ ਖੜੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ, ਕੀ ਹੋ ਗਿਆ ਇਹਨੂੰ? ਬਿਲਕੁਲ ਦਲਜੀਤ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਾਡਾ ਪੰਜਾਬੀਆਂ ਦਾ ਮੁੱਖ ਕਿੱਤਾ ਹੈ ਜੀ ਟੈਕਸੀ। ਸਾਡਾ ਬਹੁਤ ਵੱਡਾ ਭਾਈਚਾਰਾ ਟੈਕਸੀ ਇੰਡਸਟਰੀ ਨਾਲ ਜੁੜਿਆ ਆ। ਉਸੇ ਤਰ੍ਹਾਂ ਮੈਂ ਵੀ ਜਦੋਂ ਮੈਨੂੰ ਆਇਆ ਨੂੰ 5 ਸਾਲ ਹੋਏ ਆ, ਤਾਂ ਮੈਂ ਹਾਲਾਂਕਿ ਟੈਕਸੀ ਜ਼ਿਆਦਾ ਤਾਂ ਨਹੀਂ ਚਲਾਈ, ਮੈਂ ਟਰੱਕ ਵੀ ਚਲਾਇਆ, ਬਟ ਜਦੋਂ ਮੈਂ ਟੈਕਸੀ ਜਿੰਨਾ ਚਿਰ ਚਲਾਈ ਆ ਤਾਂ ਉਹਦੇ ਵਿੱਚ ਮੈਂ ਵੀ ਇਹੀ ਪ੍ਰੋਬਲਮ ਫੇਸ ਕੀਤੀ ਹੈ ਜੀ। ਉਹਨੂੰ ਜਿੱਦਾਂ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਸਿਕਿਉਰਿਟੀ ਦਾ ਇਸ਼ੂ ਬਹੁਤ ਵੱਡਾ ਇਸ਼ੂ ਆ ਜੀ ਟੈਕਸੀ ਇੰਡਸਟਰੀ ਦੇ ਵਿੱਚ। ਜਿੱਦਾਂ ਪਹਿਲੋਂ ਜਦੋਂ ਅੱਜ ਤੋਂ 5-6 ਸਾਲ ਪਹਿਲੋਂ ਦੀ ਗੱਲ ਕਰੀਏ ਜੀ, ਤਾਂ ਜਿਹੜੇ ਲਾਇਸੈਂਸ ਸੀਗੇ ਜਾਂ ਟੈਕਸੀ ਇੰਡਸਟਰੀ ਸੀਗੀ ਉਹ ਬਹੁਤ ਵਧੀਆ ਇੰਡਸਟਰੀ ਮੰਨੀ ਜਾਂਦੀ ਸੀਗੀ। ਉਹਦੇ ਵਿੱਚ ਸਾਡੇ ਭਾਈਚਾਰੇ ਨੇ ਕੰਮ ਕੀਤਾ, ਉਹਦੇ ਵਿੱਚ ਕਾਫੀ ਵਧੀਆ ਕਮਾਈ ਸੀਗੀ, ਸਭ ਕੁਝ ਬਹੁਤ ਵਧੀਆ ਸੀਗਾ। ਬਟ ਪਿਛਲੇ 1.5-2 ਸਾਲ ਤੋਂ ਜਦੋਂ ਤੋਂ ਉਬਰ ਆਈ ਆ ਜੀ, ਉਬਰ ਆਉਣ ਕਰਕੇ ਇਹਦੇ ਵਿੱਚ ਟੈਕਸੀ ਇੰਡਸਟਰੀ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਜੀ। ਕਾਫੀ ਕਮਾਈ 'ਚ ਵੀ ਕਾਫੀ ਗਿਰਾਵਟ ਆਈ ਆ। ਉੱਦਾਂ ਉਸ ਕੰਮ ਕਰਕੇ ਕਾਫੀ ਜ਼ਿਆਦਾ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇੱਥੋਂ ਤੱਕ ਕਿ ਜਿਹੜੇ ਪਹਿਲੋਂ ਅੱਜ ਤੋਂ 3-4 ਸਾਲ ਪਹਿਲਾਂ ਜਿਹੜੇ ਲਾਇਸੈਂਸ ਸੀਗੇ, ਲਾਇਸੈਂਸ ਦੀ ਕੀਮਤ ਅਰਾਊਂਡ $4 ਲੱਖ ਹੁੰਦੀ ਸੀਗੀ, $4-4.5 ਲੱਖ ਹੁੰਦੀ ਸੀ। ਬਟ ਹੁਣ ਤੁਹਾਨੂੰ ਜੇ ਹੁਣ ਦੀ ਗੱਲ ਕਰੀਏ ਤਾਂ ਹੁਣ 90 ਹਜ਼ਾਰ 'ਚ ਵੀ ਇੱਕ ਲਾਇਸੈਂਸ ਦਾ ਕੀਮਤ ਆ ਜਿਹੜੀ ਸਾਨੂੰ ਲਾਇਸੈਂਸ ਮਿਲ ਜਾਂਦਾ ਜੀ ਮਾਰਕੀਟ 'ਚ। ਉਹਦਾ ਅਸਰ ਆ ਸਿਰਫ ਉਬਰ ਆਉਣ ਕਰਕੇ, ਕਿਉਂਕਿ
ਗੱਡੀਆਂ ਉਬਰ ਸਸਤੀ ਹੋ ਗਈ ਤਾਂ ਇੱਥੋਂ ਦੇ ਜਿਹੜੇ ਲੋਕਲ ਜਿਹੜੇ ਪੀਪਲ ਆ ਉਹ ਕਾਫੀ ਯੂਜ਼ ਕਰਦੇ ਆ ਜੀ ਉਬਰ, ਤੇ ਟੈਕਸੀ ਦੀ ਕਮਾਈ ਕਾਫੀ ਘਟਣ ਕਰਕੇ ਇਹਦੇ ਰੇਟਸ ਵੀ ਕਾਫੀ ਥੱਲੇ ਆ ਗਏ ਆ ਜੀ। ਤੇ ਦੂਸਰੀ ਗੱਲ ਜਿਹੜੀ ਆਪਾਂ ਸਿਕਿਉਰਿਟੀ ਦੀ ਕਰ ਰਹੇ ਸੀ, ਬਿਲਕੁਲ ਦਲਜੀਤ ਜੀ ਇਹ ਬਹੁਤ ਵੱਡਾ ਇਸ਼ੂ ਆ, ਕਿਉਂਕਿ ਸਿਕਿਉਰਿਟੀ ਐਜ਼ ਅ ਟੈਕਸੀ ਤਾਂ ਸਾਡੇ ਤੋਂ ਬਹੁਤ ਕੁਝ ਮੰਗਿਆ ਜਾਂਦਾ ਹੈ। ਟੈਕਸੀ ਦੇ ਵਿੱਚ ਸਿਕਿਉਰਿਟੀ ਕੈਮਰਾਜ਼ ਵੀ ਆ, ਇੱਥੋਂ ਤੱਕ ਕਿ ਹੁਣ ਇੱਕ ਵੌਇਸ ਰਿਕਾਰਡਰ ਵੀ ਆ ਰਿਹਾ ਜੀ ਉਹਦੇ ਵਿੱਚ ਟੈਕਸੀ ਦੇ ਵਿੱਚ ਲਵਾਉਣ ਲਈ ਸਾਨੂੰ ਕਿਹਾ ਗਿਆ ਆ। ਬਟ ਜੇ ਆਪਾਂ ਉਸੇ ਜਗ੍ਹਾ ਉਬਰ ਦੀ ਗੱਲ ਕਰੀਏ, ਉਬਰ ਦੇ ਵਿੱਚ ਨਾ ਕੋਈ ਕੈਮਰਾ ਹੈ ਜੀ, ਨਾ ਕੋਈ ਸਿਕਿਉਰਿਟੀ ਦਾ ਕੋਈ ਮਾਪਦੰਡ ਉਬਰ ਦੇ ਲਈ ਨਹੀਂ ਹੈਗਾ, ਕੋਈ ਉਹਨਾਂ ਲਈ ਕੁਝ ਨਹੀਂ ਕੀਤਾ ਗਿਆ, ਇਸ ਤਰ੍ਹਾਂ ਦਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਤੇ ਜੇ ਕੋਈ ਵੀ ਦੁਰਘਟਨਾ ਹੁੰਦੀ ਹੈ ਤਾਂ ਮੇਰੇ ਖਿਆਲ ਨਾਲ ਉਹਦੇ ਨਾਲ ਕਾਫੀ ਜ਼ਿਆਦਾ ਪਰਸੈਂਟੇਜ ਵੱਧ ਜਾਂਦੀ ਹੈ ਜੀ। ਸੋ ਸਿਕਿਉਰਿਟੀ ਦਾ ਇਸ਼ੂ ਕਾਫੀ ਵੱਡਾ ਹੈ ਜੀ। ਤੇ ਦੋਸਤੋ ਆਪਾਂ ਯਾਦ ਕਰਦੇ ਆ ਇੱਕ ਬੜਾ ਦੁਖਾਂਤ ਵਾਪਰਿਆ ਸੀ ਸਾਡੇ ਇੱਥੇ ਬ੍ਰਿਸਬੇਨ ਦੇ ਵਿੱਚ ਜੀ 2016 ਦੇ ਵਿੱਚ। ਮਨਮੀਤ ਅਲੀ ਸ਼ੇਰ ਜਿਹੜਾ ਕਿ ਬੱਸ ਟਰਾਂਸਲਿੰਕ ਦੀ ਚਲਾ ਰਿਹਾ ਸੀ, ਕੌਂਸਲ ਦੀ ਬੱਸ ਸੀ ਉਹ, ਤੇ ਉਹਦੇ ਵਿੱਚ ਇੱਕ ਸਿਰਫਿਰੇ ਆਦਮੀ ਨੇ ਉਹਦੇ ਉੱਤੇ ਕੁਝ ਜਲਣਸ਼ੀਲ ਪਦਾਰਥ ਸਿੱਟਿਆ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਸੀ, ਮਨਮੀਤ ਅਲੀ ਸ਼ੇਰ ਦੀ। ਉਸ ਵੇਲੇ ਵੀ ਬਹੁਤ ਸਾਰੀਆਂ ਦੇਵ ਸਿੱਧੂ ਸਾਹਿਬ ਗੱਲਾਂ ਉੱਠੀਆਂ ਕਿ ਸਿਕਿਉਰਿਟੀ ਦੇ ਉੱਤੇ ਜ਼ੋਰ ਜਿਹੜਾ ਦੇਣਾ ਚਾਹੀਦਾ, ਤੇ ਜਿੱਦਾਂ ਹੁਣ ਆਪਾਂ ਗੱਲ ਕੀਤੀ ਵੌਇਸ ਰਿਕਾਰਡਡ ਦੀ ਜਾਂ ਕੈਮਰੇਸ ਲੱਗੇ ਹੋਏ ਆ ਹਨਾ, ਤੇ ਲਾਈਟਿੰਗ ਦਾ ਕੀ ਪ੍ਰਬੰਧ ਆ, ਇਹ ਸਾਰਾ ਕੁਝ ਹੀ ਮਾਇਨੇ ਰੱਖਦਾ। ਬਿਲਕੁਲ। ਹੁਣ ਪਰ ਘਟਨਾਵਾਂ ਜਿਹੜੀਆਂ ਰੁਕਣ ਦਾ ਨਾਂ ਲੈਂਦੀਆਂ, ਪਰ ਉਹਦੇ ਨਾਲ ਇਹ ਹੁੰਦਾ ਵੀ ਤੁਸੀਂ ਪੁਲਿਸ ਲਈ ਥੋੜੀ ਇਨਵੈਸਟੀਗੇਟ ਕਰਨਾ ਥੋੜੀ ਜਿਹਾ ਸੌਖਾ ਹੋ ਜਾਂਦਾ ਹਨਾ, ਉਹ ਸਾਧਨ ਬਣ ਜਾਂਦੇ ਆ। ਤੇ ਖੈਰ ਇੱਕ ਇਹੋ ਜਿਹੀ ਜਿਹੜੀ ਘਟਨਾ ਆ ਉਹ ਸਾਡੇ ਅੱਜ ਮੁੱਖ ਮਹਿਮਾਨ ਜਿਹੜੇ ਆਏ ਹੋਏ ਨੇ ਸਟੂਡੀਓ ਦੇ ਵਿੱਚ, ਮਨਜੀਤ ਸਿੰਘ ਹੋਣੀ, ਤੇ ਉਹਨਾਂ ਦੇ ਨਾਲ ਵਾਪਰੀ ਆ ਪਿਛਲੇ ਦਿਨਾਂ ਦੇ ਵਿੱਚ, ਤੇ ਉਹਨਾਂ ਦੇ ਉੱਤੇ ਵੀ ਇੱਕ ਅਟੈਕ ਹੋਇਆ। ਉਸ ਅਟੈਕ ਦੇ ਬਾਰੇ ਆਪਾਂ ਜਿਹੜੀ ਜਾਣਕਾਰੀ ਆ ਉਹ ਮਨਜੀਤ ਸਿੰਘ ਹੋਣਾ ਤੋਂ ਲਵਾਂਗੇ। ਮਨਜੀਤ ਸਿੰਘ ਜੀ, ਕਿੱਦਣ ਦੀ ਗੱਲ ਹੈ ਇਹ ਜੀ? ਪਿਛਲੇ ਵੀਕ ਸੋਮਵਾਰ ਦੀ ਗੱਲ ਹੈ ਜੀ, ਤੇ ਤਕਰੀਬਨ 4:30 ਦੀ ਗੱਲ ਹੈ ਵਾਲੀ, ਤੇ ਮੈਂ 4:15 ਸਵੇਰ ਦੀ ਮਾਰਨਿੰਗ ਜੀ। ਹਾਂ, ਤੇ ਉਸ ਵੇਲੇ ਰਸ਼ ਵੀ ਕੋਈ ਨਾ ਹੁੰਦਾ? ਰਸ਼ ਵੀ ਕੋਈ ਨਹੀਂ ਹੁੰਦਾ, ਥੋੜਾ ਹਨੇਰਾ ਵੀ ਸੀ। ਤੇ ਮੈਂ ਆਪਣੇ ਘਰ ਤੋਂ ਜਿੱਦਾਂ ਰੋਜ਼ ਦੀ ਤਰ੍ਹਾਂ ਮੈਂ ਜੌਬ ਲੱਭਣ ਜਾਂਦਾ ਸੀ ਜੀ, ਤੇ ਮੈਂ ਸੈਂਟੈਨਰੀ ਹਾਈਵੇ ਜਿਹੜਾ ਮੋਗਲ ਤੇ ਪੈਂਦਾ ਆਪਣਾ ਮਾਊਂਟ ਓਮਨੀ ਦੇ ਵਿੱਚ, ਮੈਂ ਉੱਥੇ ਜਾ ਰਿਹਾ ਸੀ। ਤੇ ਮੈਂ ਕੀ ਵੇਖਿਆ ਕਿ ਮੇਰੇ ਵੀ ਇੱਕ ਗੱਡੀ ਜਾ ਰਹੀ ਸੀ ਉਹਦੇ ਅੱਗੇ, ਉਹਨਾਂ ਨੇ ਮੈਨੂੰ ਦੇਖਿਆ ਕਿ ਨਹੀਂ ਦੇਖਿਆ, ਉਹਨਾਂ ਨੇ ਹੈਡਲਾਈਟਾਂ ਲਾ ਕੇ ਗੱਡੀ ਆਪਣੀ ਸਲੋ ਕਰ ਲਈ। ਹੈਜ਼ਰ ਲਾਈਟਾਂ ਲਾ ਲਈਆਂ ਤੁਹਾਡੇ ਅੱਗੇ ਜਾ ਕੇ? ਤੁਹਾਨੂੰ ਪਹਿਲਾਂ 500 ਮੀਟਰ ਦੀ ਦੂਰੀ ਤੇ ਸੀ ਉਹ ਵਾਲੀ ਗੱਡੀ। ਤੇ ਉਸ ਤੋਂ ਬਾਅਦ ਮੈਂ ਸੋਚਿਆ ਕੋਈ ਪ੍ਰੋਬਲਮ ਆਈ ਹੋਣੀ ਗੱਡੀ ਦੇ ਵਿੱਚ, ਤੇ ਮੈਂ ਆਪਣੀ ਰਾਈਟ ਇੰਡੀਕੇਟਰ ਦੇ ਰਾਈਟ ਲਾਈਨ ਕਰਕੇ ਤੇ ਮੈਂ ਉਹਨਾਂ ਨੂੰ ਓਵਰਟੇਕ ਕਰ ਲਿਆ। ਜਿਹੜੇ ਮੇਰੇ ਪਿੱਛੇ ਗੱਡੀਆਂ ਆ ਰਹੀਆਂ ਸੀ ਉਹਨਾਂ ਨੇ ਵੀ ਉਹਨੂੰ ਓਵਰਟੇਕ ਕਰ ਲਿਆ, ਤੇ ਮੈਂ ਦੁਬਾਰਾ ਫਿਰ ਵਾਪਸ ਆਪਣੀ ਲਾਈਨ ਤੇ ਆ ਗਿਆ। ਹਾਂਜੀ, ਕਿ ਮੈਂ ਅਗਲਾ ਐਗਜ਼ਿਟ ਲੈਣਾ ਸੀ ਜਾਂ ਉਦੋਂ ਅਗਲਾ ਐਗਜ਼ਿਟ ਲੈਣਾ ਸੀ। ਤੇ ਜਿਹੜੀਆਂ ਮੇਰੇ ਪਿੱਛੇ ਗੱਡੀਆਂ ਨੇ ਉਹ ਮੈਨੂੰ ਵੀ ਫਿਰ ਓਵਰਟੇਕ ਕਰ ਗਈਆਂ। ਜਿਹੜੀ ਗੱਡੀ ਮੇਰੇ ਪਿੱਛੇ ਆ ਰਹੀ ਜਿਨ੍ਹਾਂ ਨੇ ਹੈਡਲਾਈਟਾਂ ਦਿੱਤੀਆਂ ਸੀ, ਉਹ ਉਹਨਾਂ ਨੇ ਗੱਡੀ ਮੇਰੇ ਬਰਾਬਰ ਤੇ ਲਿਆਣ ਕੇ ਤੇ ਮੈਨੂੰ ਇਸ਼ਾਰਾ ਕੀਤਾ, ਤੇ ਮੈਂ ਆਪਣਾ ਸੀਗਾ ਥੱਲੇ ਕੀਤਾ। ਤੇ ਮੈਂ ਉਹ ਪੁੱਛਿਆ ਵੀ ਹਾਂਜੀ, ਉਹ ਕਹਿੰਦੇ ਵੀ ਗੱਡੀ ਤੂੰ ਆਪਣੀ ਉੱਥੇ ਅੱਗੇ ਰੋਕ ਲੈ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਗੱਡੀ ਨਹੀਂ ਰੋਕਣੀ ਹੈਗੀ, ਗੱਡੀ ਸੇਫ ਨਹੀਂ ਹੈਗੀ ਇੱਥੇ ਜੀ, ਕੋਈ ਇਦਾਂ ਦਾ ਕੋਈ ਬੇ ਨਹੀਂ ਹੈਗਾ ਕਿ ਮੈਂ ਤੁਹਾਡੀ ਗੱਡੀ ਰੋਕਾਂ ਇੱਥੇ। ਇਹ ਤੁਸੀਂ ਚੱਲਦੀ ਗੱਡੀ 'ਚ ਚੱਲਦੀ ਗੱਡੀ? ਹਾਂਜੀ, ਉਹਨਾਂ ਨੇ ਗੱਲਾਂ ਜਾਨੀ ਕਲੀਅਰ ਤੁਸੀਂ ਕਰ ਰਹੇ ਹੋ? ਹਾਂਜੀ ਕੀਤੀਆਂ। ਤੇ ਜਿਹੜਾ ਹਾਈਵੇ ਆ ਉਹ ਵੀ 100 ਦੀ ਸਪੀਡ ਆ ਉੱਥੇ? 100 ਦੀ ਸਪੀਡ ਤੇ 100 ਦੀ ਸਪੀਡ ਤੇ ਤੁਸੀਂ ਗੱਲਾਂ ਕਰਦੇ ਜਾ ਰਹੇ ਹੋ? ਗੱਲਾਂ ਹਾਂਜੀ ਤਕਰੀਬਨ 2 ਮਿੰਟ ਉਹਨਾਂ ਨਾਲ ਤਕਰੀਬਨ ਇੰਨੀ ਕੁ ਟਾਕ। ਅੱਛਾ, ਉਹ ਗੱਲਾਂ ਹਾਂਜੀ ਜਿਹੜਾ ਜਾਨੀ ਪੈਸੇਂਜਰ ਤੇ ਤੁਸੀਂ ਨਾਲ ਬੈਠੇ ਹੋ? ਕਿਉਂਕਿ ਉਸ ਟਾਈਮ ਜ਼ਿਆਦਾਤਰ ਗੱਡੀਆਂ ਨਹੀਂ ਸੀ ਰੋਡ ਦੇ ਉੱਪਰ, ਕਿਉਂਕਿ ਇੱਕ ਹਨੇਰਾ ਵੀ ਸੀ ਤੇ ਇੱਕ ਜ਼ਿਆਦਾ ਅਰਲੀ ਮਾਰਨਿੰਗ ਜਿਹੜੇ ਗੱਡੀਆਂ ਨਹੀਂ ਹੁੰਦੀਆਂ ਜੀ। ਤੇ ਫਿਰ ਮੈਂ ਜਦੋਂ ਗੱਡੀ ਕਿਹਾ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਗੱਡੀ ਨਹੀਂ ਰੋਕਣੀ ਹੈਗੀ, ਤੇ ਉਹਨਾਂ ਨੇ ਕੀਤਾ। ਫਿਰ ਮੈਂ ਸੀਸਾ ਬੰਦ ਕਰ ਲਿਆ ਆਪਦਾ, ਫਿਰ ਉਹਨਾਂ ਨੇ ਗੱਡੀ ਅੱਗੇ ਮੇਰੇ ਜੰਪ ਕਰਕੇ ਤੇ ਗੱਡੀ ਅੱਗੇ ਖੜਾਤੀ। ਅੱਛਾ। ਤੇ ਮੈਂ ਫਿਰ ਜਦੋਂ ਗੱਡੀ ਖੜਾਈ ਤੇ ਮੈਂ ਫਿਰ ਦੂਜੀ ਰਾਈਟ ਲਾਈਨ ਕਰਕੇ ਫਿਰ ਮੈਂ ਗੱਡੀ ਉੱਥੋਂ ਭਜਾ ਲਈ ਆਪਦੀ। ਜਦੋਂ ਮੈਂ ਭਜਾ ਕੇ 2-2.5 ਕਿਲੋਮੀਟਰ ਦੇ ਅੱਗੇ ਮੋਗਲ ਐਗਜ਼ਿਟ ਸੀ, ਤੇ ਮੈਂ ਉਹ ਵਾਲਾ ਐਗਜ਼ਿਟ ਜਦੋਂ ਲੈ ਲਿਆ ਤੇ ਫਿਰ ਮੈਂ ਦੇਖ ਲਿਆ ਵੀ ਗੱਡੀ ਮੇਰੀ ਪਿੱਛੇ ਆਂਦੀ ਆ ਵਾਲੀ ਉਹੀ ਗੱਡੀ। ਤੇ ਮੈਂ ਲਾਈਟਾਂ ਤੇ ਖੜ ਕੇ ਤੇ ਮੈਂ ਵੇਟ ਕਰਦਾ ਸੀ ਗ੍ਰੀਨ ਲਾਈਟ ਦੀ, ਲਾਈਟਾਂ ਰੈੱਡ ਸੀ ਉਸ ਟਾਈਮ ਤੇ ਜੀ। ਉਹਨਾਂ ਨੇ ਕੀਤਾ ਕਿ ਬਿਨਾਂ ਕਿਸੇ ਦੇਖਣ ਉਹਨਾਂ ਨੇ ਗੱਡੀ ਮੇਰੇ ਲਿਆਣ ਕੇ ਪਿੱਛੇ ਮਾਰ ਦਿੱਤੀ, ਕਿਉਂਕਿ ਲਾਈਟਾਂ ਮੋਟਰ ਵੀ ਤਾਂ ਤਕਰੀਬਨ 100-150 ਦੀ ਮੀਟਰ ਦੇ ਹਾਂਜੀ, ਤੇ ਉਹ ਇੱਕ ਥੱਲੇ ਨੂੰ ਨਿਵਾਨ ਆ ਤੇ ਗੱਡੀ ਜਿਹੜੀ ਆ ਨਾ ਉਹ ਤੇਜ਼ ਆਂਦੀ ਹੈ। ਤੇ ਉਹਨਾਂ ਨੇ ਤਾਂ ਗੱਡੀ ਮਾਰਤੀ ਤੇ ਮੈਂ ਵੇਖਿਆ ਵੀ ਗੱਡੀ ਉਹਨੇ ਤੇ ਮਾਰੀ, ਤੇ ਮੈਂ ਅੰਦਰੋਂ ਗੱਡੀ ਲੋਕ ਲਾ ਕੇ ਭੱਜ ਕੇ ਬਾਹਰ ਆਇਆ ਮੁੰਡਾ। ਅੱਛਾ। ਹਾਂਜੀ, ਉਹਦੇ ਹੱਥ 'ਚ ਪਤਾ ਨੀ ਕੀ ਸੀ ਤੇ ਕੀ ਨਹੀਂ ਸੀ, ਹੁਣ ਇਹ ਨਹੀਂ ਪਤਾ ਵੀ ਇੱਕ ਜਣਾ ਆਇਆ ਸੀ ਕਿ 2 ਜਣੇ ਆਏ ਸੀ। ਉਹਨਾਂ ਕਿਹਾ ਇੱਕ ਤਾਂ ਮੇਰੇ ਸੀਸੇ ਵੱਲੇ ਉਹ ਮਾਰਨ ਲੱਗ ਪਿਆ, ਤੇ ਇੱਕ ਨੇ ਮਗਰੋਂ ਆਣ ਕੇ ਇਸ ਗੱਡੀ ਜਿਹੜਾ ਪਿਛਲਾ ਜਿਹੜਾ ਸੀਸਾ ਸੀ ਆਪਣਾ ਸ਼ੀਸ਼ਾ ਉਹ ਤੋੜ ਦਿੱਤਾ ਉਹਨਾਂ ਨੇ। ਹਾਂਜੀ। ਤੇ ਜਦੋਂ ਫਿਰ ਮੈਂ ਗੱਡੀ ਫਿਰ ਤੋਂ ਵੇਖ ਕੇ ਮੈਂ ਗੱਡੀ ਪਿਆਰੀ, ਫਿਰ ਮੈਂ
ਆਪਣੇ ਸੋਚਿਆ ਵੀ ਮੈਂ ਆਪਣੇ ਫਰੈਂਡ ਨੂੰ ਕਾਲ ਕਰਨ ਦੀ, ਕਿ ਆਪਣੇ ਫਰੈਂਡ ਨੂੰ ਕਾਲ ਕਰੂੰਗਾ ਉਹ ਵੀ ਕਿ ਟਰਬਲ ਆ ਸਕਦਾ ਇੱਥੇ ਹਨਾ, ਆ ਤਾਂ ਜਾਣਗੇ ਸੀ ਮੁੰਡੇ ਹਨਾ ਮੇਰੇ ਨਾਲ ਦੇ। ਤੇ ਫਿਰ ਮੈਂ ਸੋਚਿਆ ਕਿ ਮੈਂ ਪੁਲਿਸ ਨੂੰ ਕਾਲ ਕਰਦਾ, ਮੇਰਾ ਉਸੇ ਵੇਲੇ ਮੈਂ ਪੁਲਿਸ ਨੂੰ ਫੋਨ ਲਾ ਲਿਆ। ਚਲੋ ਜੀ, ਪੁਲਿਸ ਨੇ ਮੇਰੀ ਬੜੀ ਮਦਦ ਕੀਤੀ। ਪੁਲਿਸ ਨੇ ਕਿਹਾ ਵੀ ਪੁਲਿਸ, ਜਦੋਂ ਮੈਂ ਆਪਰੇਟਰ ਸੀ ਲੇਡੀ ਸੀ, ਉਹ ਕਹਿੰਦੀ ਸੀ ਕੋਈ ਨਹੀਂ ਤੂੰ ਫਿਕਰ ਨਾ ਕਰ, ਵੀ ਪੁਲਿਸ ਦੀਆਂ ਗੱਡੀਆਂ ਸਾਡੀਆਂ ਪੈਟਰੋਲਿੰਗ ਵਾਲੀਆਂ ਇੱਥੇ ਹੁੰਦੀਆਂ ਆ ਤੇ ਉਹ ਤੈਨੂੰ ਛੇਤੀ ਹੀ ਤੇਰੇ ਕੋਲੇ ਪਹੁੰਚ ਜਾਣਗੇ ਤੇਰੀ ਸਹਾਇਤਾ ਵਾਸਤੇ, ਤੇ ਪਰ ਸਾਨੂੰ ਆਪਣੀ ਤੂੰ ਲੋਕੇਸ਼ਨ ਦੱਸੀ ਜਾਏ। ਤੇ ਉਹਨਾਂ ਦੌਰਾਨ ਉਹਨਾਂ ਨੇ ਫਿਰ ਮੈਨੂੰ ਚੇਂਜ ਕਰੀ ਗਏ ਉਹਦੇ ਉੱਪਰ। ਅੱਛਾ ਜੀ। ਉਹ ਰੋਡ ਦੇ ਉੱਪਰ ਆਉਣ ਦੀ ਮੈਂ ਪੁਲਿਸ ਨੂੰ ਦੱਸਿਆ ਕਿ ਮੇਰੀ ਹੁਣ ਆਹ ਵਾਲੀ ਲੋਕੇਸ਼ਨ ਆ, ਪਰ ਉਸ ਵੇਲੇ ਮੇਰੇ ਪਿੱਛੇ ਆ। ਅੱਛਾ। ਤੇ ਮੈਂ ਫਿਰ ਉੱਥੇ ਅੱਗੇ ਰਾਉਂਡ ਅਬਾਊਟ ਹੁੰਦਾ ਇੱਕ ਮੁਗਲ ਰੋਡ ਦੇ ਉੱਤੇ, ਇੰਦੂਰ ਪਿੱਲੀ ਜਿਹੜਾ ਸਾਹਮਣੇ ਇੱਥੇ ਉਸ ਬੈਂਕ, ਤੇ ਮੈਂ ਉੱਥੇ ਜਦੋਂ ਖੱਬੇ ਮੁੜ ਗਿਆ ਆ, ਤੇ ਉਸ ਤੋਂ ਬਾਅਦ ਮੈਂ ਫਿਰ ਖੱਬੇ ਮੁੜਿਆ, ਉਹਦੇ ਬਾਅਦ ਉਹਨਾਂ ਨੇ ਮੇਰੀ ਗੱਡੀ ਅੱਗੇ ਲਾ ਲਈ, ਫਿਰ ਗੱਡੀ ਉਹਨਾਂ ਅੱਗੇ ਕਰ ਲਈ, ਤੇ ਫਿਰ ਉਹਨਾਂ ਨੇ ਮੇਰੇ ਇੱਕਦਮ ਅੱਗੇ ਬ੍ਰੇਕ ਮਾਰੀ, ਫਿਰ ਮੇਰੀ ਗੱਡੀ ਉਹਨਾਂ ਨੂੰ ਪਿੱਛੋਂ ਹਿੱਟ ਕੀਤੀ, ਮੇਰੀ ਕਾਰ ਦੂਜੀ ਵਾਰ ਫੇਰ ਦੂਜੀ ਵਾਰੀ ਹਾਂਜੀ, ਫਿਰ ਮੇਰੀ ਗੱਡੀ ਉਹਨਾਂ ਦੇ ਪਿੱਛੇ ਹਿੱਟ ਕੀਤੀ। ਪਹਿਲਾਂ ਉਹਨਾਂ ਨੇ ਮਾਰੀ ਸੀ, ਫਿਰ ਮੇਰੇ ਕੋਲ ਗੱਡੀ ਉਹਨਾਂ ਦੀ ਗੱਡੀ 'ਚ ਫਿਰ ਵੱਜੀ, ਉਹ ਵੱਜਣੀ ਸੀ ਕਿਉਂਕਿ ਉਹਨਾਂ ਨੇ ਬ੍ਰੇਕ ਮਾਰ ਦਿੱਤੀ। ਹਾਂਜੀ, ਤੇ ਫਿਰ ਮੈਂ ਵੀ ਡਰ ਗਿਆ ਸੀ ਉਸ ਟਾਈਮ, ਬੰਦਾ ਡਰ ਹੀ ਜਾਂਦਾ ਮੇਰੀ ਜਗ੍ਹਾ ਤੇ ਕੋਈ ਕਹਿੰਦਾ ਉਹ ਵੀ ਸ਼ਾਇਦ ਡਰ ਜਾਂਦਾ ਵੀ ਪਤਾ ਨਹੀਂ ਕੀ ਕਰ ਦੇਣਾ ਉਹਨਾਂ ਨੇ, ਕੀ ਨਹੀਂ ਕਰ ਦੇਣਾ। ਤੇ ਉਸ ਤੋਂ ਬਾਅਦ ਮੈਂ ਗੱਡੀ ਫਿਰ ਅੱਗੇ ਸੀਟ 'ਚ ਮੋੜੀ, ਮੈਂ ਪੁਲਿਸ ਨੂੰ ਦੱਸਿਆ ਕਿ ਮੈਂ ਗੱਡੀ ਉਹਨਾਂ ਨੇ ਮੇਰੇ ਏਦਾਂ ਕਰਕੇ ਹੋਈ ਆ, ਪਰ ਮੈਂ ਆਹ ਵਾਲੀ ਸੀਟ 'ਚ ਇੱਥੋਂ ਮੁੜ ਗਿਆ ਖੱਬੇ, ਤੇ ਫਿਰ ਅੱਗੇ ਇੱਕ ਗੱਡੀ ਬੰਦਾ ਕੋਈ ਰਿਵਰਸ ਕਰਦਾ ਪਿਆ ਸੀ ਡਰਾਈਵਿੰਗ 'ਚ, ਫਿਰ ਮੈਨੂੰ ਉਹਨੂੰ ਗਿਵੇ ਦੇਣਾ ਪਿਆ, ਮੈਂ ਗੱਡੀ ਰੋਕਿਆ, ਉਹਨਾਂ ਨੇ ਫਿਰ ਮੈਨੂੰ ਆਣ ਕੇ ਮਗਰੋਂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਮੈਂ ਗੱਡੀ ਰੋਕੀ ਨਹੀਂ, ਮੈਂ ਕਦੇ ਅੱਗੇ ਕਰਦਾ ਸੀ ਕਦੇ ਪਿੱਛੇ ਕਰਦਾ ਸੀ ਗੱਡੀ, ਤੇ ਉਦੋਂ ਉਹ ਗੱਡੀ ਨਿਕਲ ਗਈ। ਤੇ ਜਦੋਂ ਮੈਂ ਫਿਰ ਅੱਗੇ ਇੱਕ ਸਟਰੀਟ ਆਉਂਦੀ ਨੈਂਸਲ ਪਰੇਡ, ਇੱਥੇ ਤ੍ਰਿੰਗੇ ਦੂਰਪਲੀ ਦੇ ਤਕਰੀਬਨ ਉੱਥੇ ਆ ਜਾਂਦੀ, ਫਿਰ ਮੈਂ ਪੁਲਿਸ ਨੂੰ ਕਿਹਾ ਕਿ ਮੈਂ ਇੱਥੋਂ ਖੱਬੇ ਮੈਂ ਮੁੜ ਗਿਆ ਏਦਾਂ ਕਰਕੇ, ਤੇ ਉਹ ਕਹਿੰਦੀ ਵੀ ਚਲੋ ਠੀਕ ਹੈ। ਉਧਰੋਂ ਨਾ ਇੱਕ ਵਾਈਟ ਕਾਰ ਆਈ, ਪ੍ਰਾਈਵੇਟ ਕਾਰ, ਜਦੋਂ ਮੈਂ ਖੱਬੇ ਮੁੜਿਆ ਮੈਂ, ਤੇ ਉਹ ਸਟਰੀਟ ਜਿਹੜੀ ਨਾ ਤੰਗ ਸੀ, ਥੋੜੀ ਟਾਈਟ ਸੀ, ਤੇ ਜਦੋਂ ਮੈਂ ਇੱਕ ਸਾਈਡ ਤੇ ਖੱਬੇ ਨੂੰ ਕਰਕੇ ਤੇ ਉਹਨਾਂ ਨੂੰ ਗਿਵੇ ਦੇਣਾ ਚਾਹਿਆ, ਗੱਡੀ ਪੁਲਿਸ ਦੀ ਸੀ, ਉਹ ਪ੍ਰਾਈਵੇਟ ਹੋਣ ਦਾ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਗੱਡੀ ਉਹ ਪੁਲਿਸ ਦੀ ਕਿ ਜਾਂ ਮੈਂ ਪ੍ਰਾਈਵੇਟ ਬੰਦੇ ਦੀ। ਜਦੋਂ ਗੱਡੀ ਮੇਰੇ ਬਰਾਬਰ ਦੇ, ਉਹਨਾਂ ਨੇ ਫਿਰ ਮੇਰੇ ਪਿੱਛੇ ਕਾਰ ਮਾਰਤੀ। ਅੱਛਾ, ਉਹ ਗੱਡੀ ਦੇ ਸਾਹਮਣੇ? ਹਾਂਜੀ, ਉਹਦੇ ਵਿੱਚ ਪੁਲਿਸ ਸੀ। ਹਾਂਜੀ, ਤੇ ਪੁਲਿਸ ਨੇ ਵੇਖ ਲਿਆ, ਪੁਲਿਸ ਦੇ ਸਾਹਮਣੇ ਉਹਨਾਂ ਨੇ ਜਦੋਂ ਕਾਰ ਮਾਰੀ, ਪੁਲਿਸ ਨੇ ਫਿਰ ਲਾਈਟਾਂ ਲਾਤੀਆਂ, ਫਿਰ ਮੇਰੀ ਜਾਨ 'ਚ ਜਾਨ ਆਈ ਵੀ ਮੈਂ ਹੁਣ ਥੋੜਾ ਸੇਫ ਹਾਂ। ਪਰ ਮੈਂ ਇਹਦੇ ਵਿੱਚ ਪੁਲਿਸ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਆ, ਕੋਈ ਡਿਲੇ ਨਹੀਂ ਕੀਤਾ। 10-15 ਮਿੰਟਾਂ ਦੀ ਇਹ ਵਾਲੀ ਖੇਡ ਸੀ, ਉਹਦੇ ਵਿੱਚ ਉਹ ਆਣ ਕੇ ਉਹਨਾਂ ਨੇ ਮੈਨੂੰ, ਇੱਕ ਕਾਰਾਂ ਨੇ 4-5 ਕਾਰਾਂ ਪੁਲਿਸ ਦੀਆਂ ਆ ਗਈਆਂ ਤਕਰੀਬਨ, ਫਿਰ ਉਹਨਾਂ ਨੇ ਪੁਲਿਸ ਨੇ ਅਰੈਸਟ ਕੀਤੇ, ਤੇ ਪੁਲਿਸ ਅੱਗੇ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੀ ਵੀ ਹੁਣ ਕੀ ਇਹਨਾਂ ਨੇ ਤੈਨੂੰ ਕਿਉਂ ਰੋਕਿਆ, ਤਾਂ ਤੈਨੂੰ ਕੀ ਕਰਨਾ ਚਾਹੁੰਦੇ ਸੀ, ਉਹ ਕੀ ਗੱਲਬਾਤ ਹੋਈ, ਇਹ ਸਾਰੀ ਉਹ ਪੁਲਿਸ ਨੇ। ਤੇ ਉੱਥੇ ਘਟਨਾ ਦੇ ਉੱਤੇ ਦੋਨੋਂ ਗ੍ਰਿਫਤਾਰ ਕਰ ਲਏ? ਹਾਂਜੀ, ਉਹ ਦੋਨੇ ਅਰੈਸਟ ਕਰ ਲਏ। ਹਾਂਜੀ, ਪੁਲਿਸ ਨੇ। ਅੱਛਾ, ਉਹ ਪੁਲਿਸ ਦੀ ਇੱਕ ਬੜੀ ਵੱਡੀ ਕਾਮਯਾਬੀ ਆ ਵੀ ਏਡੀ ਛੇਤੀ ਉਹਨਾਂ ਨੂੰ, ਉਹ ਭੱਜ ਗਏ ਸੀ ਗੱਡੀ ਛੱਡ ਕੇ, ਪਰ ਇੱਕ ਕੁੜੀ ਸੀ ਜਿਹੜੀ ਉਹ ਗੱਡੀ 'ਚ ਫੜੀ ਗਈ, ਤੇ ਜਿਹੜੇ ਮੁੰਡੇ ਸੀ ਉਹ ਸਟਰੀਟ 'ਚੋਂ ਫੜੇ ਗਏ। ਜੀ ਬਿਲਕੁਲ। ਤੇ ਦੋਸਤੋ, ਘਟਨਾ ਆਪਾਂ ਮਨਜੀਤ ਸਿੰਘ ਹੋਣਾ ਤੋਂ ਸੁਣੀ ਆ, ਉਹਨਾਂ ਨੇ ਸਾਰਾ ਬਰਤਾਨ ਦੱਸਿਆ ਵੀ ਕਿੱਦਾਂ ਇਹਨਾਂ ਦੇ ਨਾਲ ਘਟਨਾ ਹੋਈ ਆ। ਪਹਿਲਾਂ ਤਾਂ ਦੇਵ ਸਿੱਧੂ ਸਾਹਿਬ ਤੁਹਾਨੂੰ ਵੀ ਲੱਗਦਾ ਹੋਣਾ ਵੀ ਸਪੈਸ਼ਲੀ ਜਿੱਦਾਂ ਹੋਰ ਵੀ ਕਾਰਾਂ ਇਹਨਾਂ ਨੇ ਦੱਸਿਆ ਵੀ 4-5 ਕਾਰਾਂ ਜਿਹੜੀਆਂ ਕ੍ਰਾਸ ਵੀ ਕਰਕੇ ਗਈਆਂ ਉਸ ਵੇਲੇ ਹਾਈਵੇ ਦੇ ਉੱਤੇ ਬਹੁਤ ਸਾਰੀਆਂ ਕਾਰਾਂ ਜਾਂਦੀਆਂ, ਟਾਰਗੇਟ ਇਹਨਾਂ ਨੂੰ ਕੀਤਾ ਗਿਆ। ਇੱਕ ਇਹ ਵੀ ਹੁੰਦਾ ਕਿ ਟਾਰਗੇਟ ਟੈਕਸੀ ਵਾਲੇ ਜਾਂ ਜਿਹੜੇ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਕੋਈ ਵੀ ਹੈਗਾ ਉਹਨੂੰ ਜ਼ਿਆਦਾ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਹਦੇ ਕਈ ਰੀਜ਼ਨ ਹੈ, ਕਈ ਜਿੱਦਾਂ ਹੁਣ ਇਹ ਜਿਹੜੀ ਏਜ ਵੀ ਕਿੰਨੀ ਕੁ ਹੋਊਗੀ ਉਹਨਾਂ ਦੀ? ਉਹਨਾਂ ਤਕਰੀਬਨ 25 ਤੋਂ 28 ਸਾਲ ਦੀ। 25-28 ਇਸ ਉਮਰ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਦਬਾਅ ਰਹਿੰਦਾ, ਬਲੱਡ ਥੋੜੀ ਜਿਹਾ ਗਰਮ ਰਹਿੰਦਾ, ਤੇ ਕੁਝ ਨਸ਼ੇ ਦਾ ਵੀ ਹੁੰਦਾ, ਡਰੱਗ ਵਗੈਰਾ ਲੈਂਦੇ ਆ, ਤੇ ਉਹਦੇ ਨਾਲ ਕੀ ਹੁੰਦਾ, ਉਹ ਵੀ ਪ੍ਰਭਾਵ ਪਾਉਂਦੀ ਬੋਡੀ ਦੇ ਉੱਤੇ, ਤੇ ਉਹਦੇ ਨਾਲ ਬਚਾਅ ਵਿੱਚ ਬਚਾਇਆ। ਤੇ ਉਹ ਇੱਕ ਫਨ ਸਮਝਦੇ ਆ ਵੀ ਜਿਹੜੇ ਪਬਲਿਕ, ਇਹ ਆਪਾਂ ਇੱਕ ਇਦਾਂ ਨਹੀਂ ਕਹਿ ਸਕਦੇ ਵੀ ਉਹ ਸਪੈਸ਼ਲ ਟਾਰਗੇਟ ਹੀ ਇਦਾਂ ਕਰਦੇ ਆ, ਇਹ ਕਿਸੇ ਨਾਲ ਵੀ ਹੁੰਦਾ। ਜਿੱਦਾਂ ਐਂਬੂਲੈਂਸ ਵਾਲੇ ਆ, ਉਹਨਾਂ ਨੂੰ ਵੀ, ਉਹਨਾਂ ਦੀ ਵੀ ਆਪਣੀ ਸਮੱਸਿਆ ਹੈਗੀ ਆ, ਉਹ ਕਹਿੰਦੇ ਵੀ ਸਾਨੂੰ ਟਾਰਗੇਟ ਕੀਤਾ ਜਾਂਦਾ। ਐਂਬੂਲੈਂਸ ਵਾਲੇ ਉਹ ਜਾਂਦੇ ਤਾਂ ਸਹਾਇਤਾ ਦੇ ਲਈ ਆ, ਪਰ ਉਹਨਾਂ ਦੇ ਨਾਲ ਵੀ ਟਾਰਗੇਟ ਹੋ ਜਾਂਦਾ। ਇਸ ਕਰਕੇ ਦੋਸਤੋ ਵੀ ਮਨਜੀਤ ਸਿੰਘ ਉਹਨਾਂ ਨੇ ਜੋ ਗੱਲ ਦੱਸੀ ਆ, ਸਭ ਤੋਂ ਪਹਿਲਾਂ ਤਾਂ ਇਹ ਆ ਕਿ ਅਸੀਂ ਟੈਕਸੀ ਵਾਲੇ ਖਾਸ ਤੌਰ ਤੇ, ਅਸੀਂ ਜਦੋਂ ਵੀ ਕੋਈ ਸਹਾਇਤਾ ਮੰਗਦੇ ਆ, ਅਸੀਂ ਆਪਣੇ ਦੋਸਤਾਂ ਤੋਂ ਸਹਾਇਤਾ ਮੰਗਦੇ ਆ, ਪਰ ਇੱਕ ਲਿਮਿਟੇਸ਼ਨ ਹੈ। ਦੋਸਤ ਬਹੁਤ ਕੰਮ ਆਉਂਦੇ ਆ, ਪਰ ਇੱਕ ਲਿਮਿਟੇਸ਼ਨ ਦੇ ਵਿੱਚ। ਜਿੱਦਾਂ ਹੁਣ ਉਹਨਾਂ ਨੇ ਬਹੁਤ ਦਿਮਾਗ ਤੋਂ ਕੰਮ ਲਿਆ ਵੀ ਉਹਨਾਂ ਨੇ ਉਸੇ ਵੇਲੇ 000 ਦੇ ਉੱਤੇ ਜਿਹੜੀ ਕਾਲ ਆ ਉਹ ਕੀਤੀ, ਜਿਹਦੇ ਨਾਲ ਕਿ ਪੁਲਿਸ ਜਿਹੜੀ ਆ ਉਹ ਆ ਗਈ। ਜੇ ਸ਼ਾਇਦ ਦੋਸਤਾਂ ਦੇ ਨਾਲ ਜੁੜੇ ਰਹਿੰਦੇ, ਉਹ ਤੁਹਾਨੂੰ ਵੱਧ ਤੋਂ ਵੱਧ ਰਾਹ ਦੱਸ ਦਿੰਦੇ ਜਾਂ ਤੁਹਾਨੂੰ ਸੇਫ ਕਰ ਲੈਂਦੇ, ਹਨਾ। ਤੇ ਉਹਨਾਂ ਨੇ ਸ਼ਾਇਦ ਜੇ ਉਹ ਆ ਵੀ ਜਾਂਦੇ ਉਸ ਮੌਕੇ ਦੇ ਉੱਤੇ, ਛੱਡ ਕੇ ਸ਼ਾਇਦ ਉਹਨਾਂ ਨੂੰ, ਤੇ ਤੁਹਾਨੂੰ ਛੱਡ ਕੇ, ਹਾਂ, ਉਹ ਵੀ ਜਿਹੜੇ ਆ ਉਹ ਸਮੱਸਿਆ 'ਚ ਫਸ ਸਕਦੇ ਜੀ। ਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਆ ਦੋਸਤੋ ਕਿ ਪੁਲਿਸ ਦੀ ਸਹਾਇਤਾ ਜਿਹੜੀ ਆ ਉਹ ਬਹੁਤ ਜਿਹੜੀ ਆ ਜ਼ਰੂਰੀ ਆ। ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਫੋਟੋਜ਼ ਜੋ ਇਹਨਾਂ ਦੇ ਘਰ ਦੇ ਉੱਤੇ ਅਟੈਕ ਹੋਇਆ, ਉਹਦੀਆਂ ਜਿਹੜੀਆਂ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਦਿਖਾਵਾਂਗੇ। ਤੇ ਦੇਵ ਸਿੱਧੂ ਸਾਹਿਬ, ਤੁਸੀਂ ਵੀ ਸੁਣਿਆ ਮਨਜੀਤ ਸਿੰਘ ਹੋਣਾ ਦੇ ਨਾਲ ਜੋ ਵਰਤਾਂਤ ਹੋਇਆ, ਵੈਸੇ ਤਾਂ ਧੰਨਵਾਦ ਆ ਪੁਲਿਸ ਦਾ ਵੀ, ਤੇ ਬਾਕੀ ਸਾਡੀ ਲੱਕ ਆ ਬਈ ਜਿੱਦਾਂ ਅਟੈਕ। ਇੱਕ ਚੀਜ਼ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਇਹਦੇ ਵਿੱਚ ਕਿ ਜਦੋਂ
ਕਿਸੇ ਟੈਕਸੀ ਡਰਾਈਵਰ ਤੇ ਰੱਬ ਨਾ ਕਰੇ ਕਿਸੇ ਨਾਲ ਇਹ ਚੀਜ਼ ਦੁਬਾਰਾ ਹੋਵੇ ਜੀ ਪਰ ਇਹ ਚੀਜ਼ ਆ ਕਿ ਜੇ ਤੁਹਾਨੂੰ ਪਤਾ ਲੱਗਦਾ ਕਿ ਮੈਂ ਹੁਣ ਖਤਰੇ ਵਿੱਚ ਆਇਆ ਵੀ ਆਪਣੇ ਦੋਸਤ ਦੀ ਜਗ੍ਹਾ ਪੁਲਿਸ ਨੂੰ ਕਾਲ ਕਰੋ। ਹਾਂ ਪੁਲਿਸ ਹਾਂ ਤੁਹਾਨੂੰ ਸਮਝਾਉਗੀ। ਉਹਦੇ ਵਿੱਚ ਤੁਸੀਂ ਰੈੱਡ ਲਾਈਟ ਵੀ ਕ੍ਰੋਸ ਕਰ ਲਓ, ਤੁਸੀਂ ਸਪੀਡਿੰਗ ਵੀ ਕਰ ਲਓ, ਤੁਸੀਂ ਕੁਝ ਵੀ ਕਰ ਲਓ ਜੀ ਠੀਕ ਹੈ। ਉਹਦੇ ਵਿੱਚ ਉਹ ਪੀਰੀਅਡ ਦੇ ਦੌਰਾਨ ਤੁਹਾਨੂੰ ਕੋਈ ਫਾਈਨ ਆਉਂਦਾ ਹੈ ਤੇ ਉਹ ਤੁਸੀਂ ਪੁਲਿਸ ਨਾਲ ਗੱਲ ਕਰ ਸਕਦੇ ਹੋ। ਪੁਲਿਸ ਤੁਹਾਨੂੰ ਫਾਈਨ ਮਾਫ ਕਰ ਦਿੰਦੀ ਆ ਕਿ ਤੁਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਆਹ ਚੀਜ਼ ਕੀਤੀ ਜੀ। ਤੇ ਇਹ ਦੋਸਤੋ ਐਮਰਜੈਂਸੀ ਜਿਹੜੀਆਂ ਸਿਚੁਏਸ਼ਨਸ ਆ ਉਹਦੇ ਉੱਤੇ ਤੁਸੀਂ ਜਾ ਸਕਦੇ, ਕਲਿੱਕ ਕਰ ਸਕਦੇ ਹੋ। ਟਰਾਂਸਪੋਰਟ ਦੀ ਜਿਹੜੀ ਵੈਬਸਾਈਟ ਹੈਗੀ ਉਹਦੇ ਉੱਤੇ ਦੇਖ ਸਕਦੇ ਹੋ ਕਿ ਤੁਸੀਂ ਰੈੱਡ ਲਾਈਟ ਇਦਾਂ ਦੇ ਮੌਕੇ ਦੇ ਉੱਤੇ ਕ੍ਰਾਸ ਕਰ ਸਕਦੇ ਆ ਤੇ ਜੇ ਫਾਈਨ ਆ ਵੀ ਜਾਂਦਾ ਉਹ ਜਿਹੜਾ ਮਾਫ ਆ ਉਹ ਕੀਤਾ ਜਾਂਦਾ। ਤੇ ਦੇਵ ਸਿੱਧੂ ਸਾਹਿਬ ਜਿੱਦਾਂ ਹੁਣ ਟੈਕਸੀ ਜਿਹੜੀ ਆ ਇਹ ਤਾਂ ਬਹੁਤ ਜਿੱਦਾਂ ਇਹਨਾਂ ਨੇ ਦੱਸਿਆ ਵੀ ਇਹਨਾਂ ਕੋਲ ਫੋਟੋਜ਼ ਵੀ ਹੈਗੀਆਂ, ਉਹਨਾਂ ਕੋਲ ਡਾਟਾ ਵੀ ਸਾਰਾ ਹੈਗਾ ਜੋ ਇਹਨਾਂ ਨਾਲ ਬਿਰਤਾਂਤ ਹੋਇਆ। ਹੁਣ ਦੂਜੇ ਪਾਸੇ ਆਪਾਂ ਉਬਰ ਵੱਲ ਨੂੰ ਚੱਲਦੇ ਹਾਂ, ਉਹ ਵੀ ਇੱਕ ਫੀਲਡ ਹੈਗਾ ਇਸੇ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਵੀ ਉਹਨਾਂ ਦੇ ਕੋਲ ਕੋਈ ਸੇਫਟੀ ਦੇ ਨੇ ਡਿਵਾਈਸ ਨਹੀਂ ਹੁੰਦੇ। ਇਹ ਇੰਨਾ ਫਰਕ ਕਿਉਂ? ਇਹ ਤਾਂ ਜੀ ਇਸ ਦਾ ਮੇਰੇ ਖਿਆਲ ਨਾਲ ਬੈਸਟ ਆਨਸਰ ਗਵਰਨਮੈਂਟ ਦੱਸ ਸਕਦੀ ਆ ਕਿ ਇੰਨਾ ਜ਼ਿਆਦਾ ਫਰਕ ਉਬਰ ਜਾਂ ਟੈਕਸੀ ਦੇ ਵਿੱਚ ਕਿਉਂ ਆ। ਬਟ ਜਿੱਦਾਂ ਤੁਸੀਂ ਕਿਹਾ ਕਿ ਇਹ ਪਹਿਲਾਂ ਤਾਂ ਭਾਜੀ ਦੀ ਬਹੁਤ ਮਿਹਰਬਾਨੀ ਮਨਜੀਤ ਸਿੰਘ ਹੋਣਾ ਦਾ ਜਿਨ੍ਹਾਂ ਨੇ ਆ ਜਿਹੜਾ ਮੁੱਦਾ ਹੈ ਇਹ ਸਾਰਿਆਂ ਸਾਹਮਣੇ ਲਿਆਂਦਾ ਆ। ਸੋ ਵਾਕਈ ਇਹਨਾਂ ਨੇ ਬਹੁਤ ਸਮਝਦਾਰ ਸਟੈਪ ਚੱਕਿਆ ਜਿਹੜਾ ਦੋਸਤ ਨੂੰ ਕਾਲ ਕਰਨ ਦੀ ਜਗ੍ਹਾ ਪੁਲਿਸ ਨੂੰ ਕਾਲ ਕੀਤੀ ਆ ਤੇ ਪੁਲਿਸ ਨੇ 12-13 ਮਿੰਟਾਂ ਦੇ ਵਿੱਚ ਆ ਕੇ ਉੱਥੇ ਉਹਨਾਂ ਨੂੰ ਮੌਕੇ ਤੇ ਫੜਿਆ ਵੀ ਆ ਤੇ ਇਹਨਾਂ ਨੂੰ ਬਚਾਇਆ ਵੀ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵਧੀਆ ਗੱਲ ਹੋਈ ਆ। ਦੂਸਰੀ ਜੇ ਆਪਾਂ ਉਬਰ ਦੀ ਗੱਲ ਕਰੀਏ ਤਾਂ ਬਿਲਕੁਲ ਜਿੱਥੇ ਟੈਕਸੀ ਦੇ ਵਿੱਚ ਕਾਫੀ ਕੈਮਰਾਜ਼ ਆ ਤਾਂ ਉਬਰ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੈਮਰਾਜ਼ ਕੁਛ ਨਹੀਂ ਏਦਾਂ। ਕਿਉਂਕਿ ਜੇ ਆਪਾਂ ਦੇਖੀਏ ਵੀ ਉਬਰ ਇੰਡਸਟਰੀ ਵੀ ਆਪਣੀ ਭਰਾਈ ਨਹੀਂ ਇੰਡਸਟਰੀ, ਜ਼ਿਆਦਾਤਰ ਆਪਣੇ ਬੰਦੇ ਜਿਹੜੇ ਆ ਉਹ ਕਾਫੀ ਜੁੜੇ ਹੋਏ ਆ ਤੇ ਸਿਕਿਉਰਿਟੀ ਦਾ ਜਿਹੜਾ ਜ਼ਰੂਰ ਆ ਧਿਆਨ ਇਹ ਹੋਣਾ ਚਾਹੀਦਾ, ਬਿਲਕੁਲ ਰੱਖਣਾ ਚਾਹੀਦਾ ਜੀ। ਇਹ ਮਤਲਬ ਗਵਰਨਮੈਂਟ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਆ ਜਾਂ ਕੋਈ ਨਾ ਕੋਈ ਪ੍ਰੋਟੈਕਟਿਵ ਮੈਜਰਸ ਲੈਣੇ ਚਾਹੀਦੇ ਆ ਕਿਉਂਕਿ ਇਨਸਾਨ ਦੀ ਜ਼ਿੰਦਗੀ ਤੋਂ ਕੀਮਤੀ ਕੁਝ ਨਹੀਂ ਹੁੰਦਾ। ਸੋ ਜੇ ਜ਼ਿਆਦਾ ਨਹੀਂ, ਜੇ ਟੈਕਸੀ ਦੇ ਬਰਾਬਰ ਦੇ ਨਹੀਂ ਕਰ ਸਕਦੇ ਤਾਂ ਅਸੀਂ ਕੁਛ ਨਾ ਕੁਛ ਕੋਈ ਨਾ ਕੋਈ ਪ੍ਰੋਟੈਕਟਿਵ ਮੈਜਰ GPS ਵਗੈਰਾ ਜਾਂ ਕੋਈ ਨਾ ਕੋਈ ਕੈਮਰਾ ਕੁਛ ਨਾ ਕੁਛ ਇੰਸਟਾਲ ਜ਼ਰੂਰ ਹੋਣਾ ਚਾਹੀਦਾ। ਜਿੱਦਾਂ ਕਿ ਤੁਸੀਂ ਦੱਸਿਆ ਬਿਲਕੁਲ ਸਾਡੇ ਆਪਣਾ ਭਾਈਚਾਰਾ ਵੀ ਉਬਰ ਨਾਲ ਕਾਫੀ ਜੁੜਿਆ ਹੋਇਆ ਹੈ। ਸੋ ਉਹ ਵੀ ਦਿਨੇ ਰਾਤ ਇਹ ਸੜਕਾਂ ਤੇ ਹੁੰਦੇ ਆ ਤੇ ਬਿਲਕੁਲ ਜੀ ਉਹ ਵੀ ਆਪਣਾ ਉਹਨਾਂ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ, ਕਿਸੇ ਵੇਲੇ ਵੀ ਕਿਸੇ ਨਾਲ ਵੀ ਇਹ ਘਟਨਾ ਵਾਪਰ ਸਕਦੀ ਆ। ਸੋ ਇਸ ਚੀਜ਼ ਦੀ ਜ਼ਿੰਮੇਵਾਰੀ ਮਤਲਬ ਜਦੋਂ ਆਪਾਂ ਮਨਮੀਤ ਦੀ ਵੀ ਗੱਲ ਕੀਤੀ ਆ ਉਹ ਵੀ ਹਾਲਾਂਕਿ ਬੱਸ 'ਚ ਕੈਮਰਾਜ਼ ਹੁੰਦੇ ਆ, ਸਾਰਾ ਕੁਝ ਹੁੰਦਾ ਆ ਤੋਂ ਪਰ ਉਸ ਮਨਮੀਤ ਸ਼ਰਮਾ ਜੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਕਿੰਨੀ ਦਰਦਨਾਕ ਮੌਤ ਉਹਨਾਂ ਨੂੰ ਮਤਲਬ ਕਿੰਨੀ ਪੀੜ ਝੱਲਣੀ ਪਈ ਉਹਨਾਂ ਨੂੰ ਆਪਣੀ। ਤੇ ਉਹ ਉਸ ਵਕਤ ਵੀ ਕਾਫੀ ਜ਼ਿਆਦਾ ਗੱਲ ਕੀਤੀ ਗਈ ਸੀ ਕਿ ਗਵਰਨਮੈਂਟ ਮੈਜਰਸ ਚੁੱਕੂਗੀ ਜਾਂ, ਪਰ ਮੇਰੇ ਖਿਆਲ ਨਾਲ ਉਹ ਜੋ ਕੀਤਾ ਜਾਣਾ ਚਾਹੀਦਾ ਸੀ ਅਜੇ ਵੀ ਨਹੀਂ ਹੋਇਆ। ਪਰ ਇਹ ਬਿਲਕੁਲ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਜੀ ਕਿਉਂਕਿ ਇਨਸਾਨੀ ਜਿਹੜੀ ਹੈਗੀ ਆ ਜਾਨ ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਆ, ਪੁਲਿਸ ਦੀ ਆ, ਪ੍ਰਸ਼ਾਸਨ ਦੀ, ਉਹਨਾਂ ਨੂੰ ਸੋਚਣਾ ਚਾਹੀਦਾ ਜੀ। ਤੇ ਮਨਜੀਤ ਸਾਹਿਬ ਫਿਰ ਇਹ ਬਿਰਤਾਂਤ ਤੋਂ ਬਾਅਦ ਪੁਲਿਸ ਵਾਲੇ ਜਿਹੜੇ ਸਾਨੂੰ ਸਟੇਸ਼ਨ ਲੈ ਕੇ ਗਏ ਆ ਹਾਂਜੀ ਤੇ ਜਿਹੜੀ ਗੱਡੀ ਆ ਉਹ ਤਾਂ ਮੈਨੂੰ ਲੱਗਦਾ ਹੁਣ ਕੰਮ ਦੇ ਲਾਇਕ ਨਹੀਂ ਰਹੀ। ਹਾਂਜੀ ਕਾਫੀ ਗੱਡੀ ਦੇ ਇੰਸ਼ੋਰੈਂਸ ਨੇ ਉਹਦਾ ਕੀਤੀ ਹੋਈ ਆ ਉਹਦੀ ਅਸੈਸਮੈਂਟ ਗੱਡੀ ਦੀ ਜੀ ਤੇ ਉਹਨਾਂ ਨੇ ਕਿਹਾ ਕਿ ਕੋਈ ਜ਼ਿਆਦਾ ਮੇਜਰ ਡੈਮੇਜ ਹੈਗਾ ਗੱਡੀ ਰਿਪੇਅਰੇਬਲ ਆ ਤੇ ਅਸੀਂ ਇਹਦੇ ਪਾਰਟਸ ਆ ਨਾ ਉਹ ਪਾਵਾਂਗੇ। ਹੁਣ ਉਹ ਮੈਨੂੰ ਐਕਸੈਸ ਸ਼ਾਇਦ ਦੇਣੀ ਪਊਗੀ ਜੀ ਉਹਦੀ ਕਾਰ ਦੀ ਬਣਾਉਣ ਦੀ, ਪਰ ਉਹ ਸਾਰੀ ਰਿਕਵਰ ਕਰਨਗੇ ਜਿੰਨੇ ਇਹ ਵਾਲਾ ਜਿੰਨੇ ਡੈਮੇਜ ਕੀਤਾ ਕਾਰਨ। ਹੁਣ ਇਹ ਕੋਰਟ ਮੈਟਰ ਹੈਗਾ ਜੀ ਹੁਣ ਤਾਂ ਤੇ ਇੰਸ਼ੋਰੈਂਸ ਕੰਪਨੀ ਉਹਨੂੰ ਫੋਲੋ ਤੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਕਿੱਦਾਂ ਵਿਵਾਦ ਦੇ ਵਿੱਚ ਕਿੱਦਾਂ ਡੀਲ ਕੀਤਾ? ਖੁਸ਼ ਹੋ? ਹਾਂਜੀ ਮੈਂ ਪੁਲਿਸ ਤੋਂ ਜੀ ਹਾਂਜੀ ਬੜਾ ਖੁਸ਼ ਹਾਂ। ਉੱਥੇ ਜਾ ਕੇ ਚਾਹ ਪਾਣੀ ਪਿਲਾਇਆ ਪੂਰਾ? ਹਾਂਜੀ ਜੀ ਉਹਨਾਂ ਨੇ ਸਾਰਾ ਕੁਝ ਮੈਨੂੰ ਹੌਸਲਾ ਦਿੱਤਾ ਵੀ ਕੋਈ ਨਹੀਂ ਫਿਕਰ ਨਾ ਕਰ, ਤੇਰਾ ਦੋਸਤ ਵੀ ਬਾਹਰ ਆ ਗਿਆ ਕਿ ਬੈਠਾ ਆ, ਤੂੰ ਟੈਨਸ਼ਨ ਨਾ ਲੈ ਕੇ ਸੀ ਹੁਣ ਤੂੰ ਸੇਫ ਆ। ਪਰ ਇੱਕ ਇਹ ਵੀ ਤੁਸੀਂ ਮਹਿਸੂਸ ਜ਼ਰੂਰ ਕੀਤਾ ਹੋਣਾ ਵੀ ਅਸੀਂ ਭਾਵੇਂ ਜਿੰਨਾ ਮਰਜੀ ਕਹਿ ਲਈਏ ਇੰਡੀਆ ਨਾਲੋਂ ਤਾਂ ਬਹੁਤ ਫਰਕ ਹੈਗਾ ਵੀ ਉੱਥੇ ਜੇ ਇਦਾਂ ਦੀ ਕੋਈ ਘਟਨਾ ਹੋ ਜਾਂਦੀ, ਉੱਥੇ ਵੀ ਹੁੰਦੀਆਂ ਬਹੁਤ ਜ਼ਿਆਦਾ ਹੁੰਦੀਆਂ ਡਰਾਈਵਰਾਂ ਦੇ ਨਾਲ। ਟਰੱਕ ਡਰਾਈਵਰ ਜਿਹੜੇ ਚਲਾਉਂਦੇ ਆ ਇੱਧਰ ਉਹਨਾਂ ਤੋਂ ਪੁੱਛ ਕੇ ਦੇਖੀਦਾ ਕਿ ਉੱਤਰ ਪ੍ਰਦੇਸ਼, ਯੂਪੀ, ਝਾਰਖੰਡ, ਇੱਧਰ ਬਿਹਾਰ ਦੇ ਵਿੱਚ ਜਾਂਦੇ ਆ, ਬੜਾ ਡੇਂਜਰਸ ਹੈਗਾ, ਕਿਸੇ ਪਾਸੇ ਕੋਈ ਸਪੋਰਟ ਨਹੀਂ ਮਿਲਦੀ। ਈਵਨ ਕਿ ਪੁਲਿਸ ਵਾਲੇ ਜਿਹੜੇ ਆ ਉਹ ਵੀ ਕਰਦੇ ਆ। ਫਿਰ ਵੀ ਆਪਣਾ ਆਹ ਮੁਲਕਾਂ ਦੇ ਆਪਾਂ ਸਦਕੇ ਜਾਈਏ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਰੁਜ਼ਗਾਰ ਦਿੱਤਾ ਆ ਜੀ, ਪਰ ਪੁਲਿਸ ਵੀ ਇਹਨਾਂ ਦੀ ਨਾ ਸ਼ਾਬਾਸ਼ੀ ਦੇ ਲਾਇਕ ਆ ਕਿ ਇਹਨਾਂ ਨੇ ਵਧੀਆ ਇਹ ਚੀਜ਼ਾਂ ਤੇ ਐਕਸ਼ਨ ਲੈਂਦੇ ਨੇ। ਜੀ ਤੇ ਦੋਸਤੋ ਇਹੋ ਜਿਹਾ ਜੇ ਰੱਬ ਵੈਸੇ ਨਾ ਕਰੇ ਕਿ ਇਦਾਂ ਦੀ ਕੋਈ ਘਟਨਾ ਤੁਹਾਡੇ ਨਾਲ ਹੋਵੇ, ਪਰ ਜੇ ਇਦਾਂ ਦਾ ਕੁਝ ਹੋ ਜਾਵੇ ਜਾਂ ਤੁਹਾਨੂੰ ਸਾਹਮਣਾ ਕਰਨਾ ਪਵੇ ਜਾਂ ਤੁਸੀਂ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਆ ਕਿ ਕਾਮ ਜ਼ਰੂਰੀ ਆ ਕਿ ਤੁਸੀਂ
ਸ਼ਾਂਤ ਰਹੋ, ਹਾਂਜੀ ਤੁਸੀਂ ਸ਼ਾਂਤੀ ਦੇ ਨਾਲ ਜਿਹੜਾ ਕੰਮ ਆ ਉਹ ਲਓ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ 000 ਜਿਹੜਾ ਆ ਤੁਸੀਂ ਕਰ ਸਕਦੇ ਹੋ। ਵੈਸੇ ਇਹ ਟੈਕਸੀ ਦੇ ਵਿੱਚ ਵੀ ਡਿਵਾਈਸ ਹੁੰਦਾ, ਤੁਸੀਂ ਟੈਕਸੀ ਕੰਪਨੀ ਦੇ ਨਾਲ ਵੀ ਰਾਬਤਾ ਰੱਖ ਸਕਦੇ ਹਾਂਜੀ ਮੈਂ ਲਾਇਆ ਸੀ। ਜਦੋਂ ਮੈਂ ਫਿਰ ਪੁਲਿਸ ਨੂੰ ਫੋਨ ਕਰਿਆ ਨਾ, ਫਿਰ ਜਿਹੜਾ ਸਾਡਾ ਡਿਸਪੈਚਰ ਹੁੰਦਾ ਨਾ, ਉਹ ਤਾਂ ਕੰਪਨੀ ਵਾਲੇ ਗੱਲ ਕਰਦੇ ਸੀ, ਉਹਦੇ ਵਿੱਚ ਕੋਈ ਉਹ ਇੱਕ ਲਾਊਡ ਸਪੀਕਰ ਦੀ ਤਰ੍ਹਾਂ ਹੀ ਹੁੰਦਾ ਹੈ। ਹਾਂਜੀ ਫਿਰ ਉਹ ਪੁਲਿਸ ਨਾਲ ਗੱਲ ਕਲੀਅਰ ਨਹੀਂ ਸੀ ਹੁੰਦੀ, ਤੇ ਫਿਰ ਮੈਂ ਉਹਨਾਂ ਨੂੰ ਹੈਂਗ ਅਪ ਕਰਤਾ। ਫਿਰ ਮੈਂ ਪੁਲਿਸ ਨਾਲ ਹੀ ਗੱਲ ਕੀਤੀ, ਕਿਉਂਕਿ ਟੈਕਸੀ ਨੇ ਤਾਂ ਕੋਈ ਮੈਨੂੰ ਕੋਈ ਡਰਾਈਵਰ ਹੀ ਭੇਜਣਾ ਸੀ ਮੇਰੀ ਮਦਦ ਵਾਸਤੇ। ਜੀ ਹਾਂਜੀ ਉਹਨਾਂ ਨੇ ਉਹ ਭੇਜ ਦਿਆ ਕਿ ਚਲੋ ਤੁਹਾਡੀ ਇਹਦੇ ਨਾਲ ਮਦਦ ਹੋ ਜਾਏਗੀ। ਪਰ ਆਪਣੀ ਉੱਥੇ ਜਿਹੜੀ ਆਪਾਂ ਨੂੰ ਲੋੜ ਪੁਲਿਸ ਦੀ ਸੀ। ਹਾਂਜੀ ਇਹ ਕਰਕੇ ਮੈਂ ਪੁਲਿਸ ਨੂੰ ਫੋਨ ਕਰਿਆ। ਜੀ ਬਿਲਕੁਲ। ਵੈਸੇ ਉਹਦਾ ਕੋਈ ਤੁਹਾਡੇ ਸੱਟ ਚੋਟ ਨਹੀਂ ਜੀ, ਮੈਨੂੰ ਨਹੀਂ ਕੋਈ ਲੱਗੀ। ਹਾਂਜੀ ਸਾਡਾ ਮੇਰੇ ਜਦੋਂ ਪਿੱਛੇ ਮਾਰਦੇ, ਫਿਰ ਮੈਂ ਅਵੇਅਰ ਸੀ ਉਹ ਚੀਜ਼ ਤੋਂ ਕਿ ਮੇਰੇ ਪਿੱਛੇ ਮਾਰਦੇ, ਫਿਰ ਇੱਕਦਮ ਹੁੰਦਾ ਜਦੋਂ ਅਚਾਨਕ ਵੱਜਦਾ ਤੇ ਆਪਣੀ ਬੈਕ ਨੈਕ ਨੂੰ ਪ੍ਰੋਬਲਮ ਆ ਜਾਂਦੀ ਹੈ। ਪਰ ਮੈਨੂੰ ਉਹ ਚੀਜ਼ ਦਾ ਜਿੱਦਾਂ ਮੈਂ ਅਵੇਅਰ ਹੋ ਗਿਆ ਸੀ ਕਿ ਉਹ ਮਾਰਦੇ ਸੀ ਮੈਨੂੰ, ਜੀ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਸੈਟਲ ਕਰ ਲੈਂਦਾ ਸੀ। ਠੀਕ ਹੈ, ਚਲੋ ਖੈਰ। ਤੇ ਹੁਣ ਤੁਸੀਂ ਵੈਸੇ ਹੁਣ ਸਦਮੇ ਤੋਂ ਬਾਹਰ ਹੋ? ਹਾਂਜੀ ਹਾਂਜੀ ਹਾਂਜੀ, ਹੁਣ ਕੋਈ ਪ੍ਰੋਬਲਮ ਨਹੀਂ। ਤੇ ਕੋਈ ਪ੍ਰੋਬਲਮ ਨਹੀਂ, ਤੇ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਟੈਕਸੀ ਆ ਚਲਾਉਣੀ ਆ। ਹਾਂਜੀ ਤੇ ਹਨਾ ਕੋਈ ਚੱਕਰ ਨਹੀਂ। ਤੇ ਦੇਖੋ ਘਟਨਾਵਾਂ ਹੁੰਦੀਆਂ ਰਹਿੰਦੀਆਂ, ਤੇ ਦੇਵ ਸਿੱਧੂ ਸਾਹਿਬ ਕਿਤੇ ਵੀ ਵਾਪਰ ਸਕਦੀਆਂ ਹਨਾ, ਕਿਉਂਕਿ ਅਪਰਾਧੀਆਂ ਦੀ ਇਹ ਫਿਤਰਤ ਹੁੰਦੀ ਆ। ਤੇ ਇਹ ਜ਼ਰੂਰੀ ਨਹੀਂ ਵੀ ਉਹਨਾਂ ਨੇ ਟੈਕਸੀ ਨੂੰ ਟਾਰਗੇਟ ਕਰਨਾ ਆ, ਤੇ ਹੋਰ ਵੀ ਕੋਈ ਜੌਬ ਹੁੰਦੀ ਮੰਨ ਲਓ ਕਿਤੇ ਤੁਸੀਂ ਕਰਦੇ ਹੋ, ਕਿਉਂਕਿ ਉਹ ਦੇਖਦੇ ਆ ਈਜ਼ੀ ਟਾਰਗੇਟ, ਕਿ ਕਿਹੜਾ ਈਜ਼ੀ ਟਾਰਗੇਟ ਹੋ ਸਕਦਾ ਹੈ। ਤੇ ਟੈਕਸੀ ਨੂੰ ਟਾਰਗੇਟ ਕਰਨ ਦਾ ਇਹੀ ਹੁੰਦਾ ਵੀ ਪਤਾ ਹੁੰਦਾ ਵੀ ਡਰਾਈਵਰ ਆ ਇਹ, ਹਾਂਜੀ ਇਕੱਲਾ ਹੀ ਹੈ ਹਨਾ, ਇਹ ਇਕੱਲਾ ਹੀ ਹੋਣਾ ਹੈ ਵੀ ਇਹਦੇ ਨਾਲ ਹੁਣ ਸਵਾਰੀ ਹੈ ਨਹੀਂ। ਜਦੋਂ ਪ੍ਰਾਈਵੇਟ ਹੁੰਦਾ ਆ ਉਹਦਾ ਇਹ ਨਹੀਂ ਪਤਾ ਹੁੰਦਾ ਵੀ ਹੋ ਸਕਦਾ ਪ੍ਰਾਈਵੇਟ ਪੁਲਿਸ ਦੀ ਹੋਵੇ, ਉਹ ਸ਼ੱਕ ਵੀ ਹੁੰਦੀ ਆ। ਟੈਕਸੀ ਦਾ ਪਤਾ ਵੀ ਉਹ ਚ ਡਰਾਈਵਰ ਹੀ ਆ, ਉਹਦੀਆਂ ਜਿਹੜੀਆਂ ਪਾਵਰਸ ਦੇ ਬਾਰੇ ਉਹਨਾਂ ਨੂੰ ਪਤਾ ਆ। ਇਹ ਵੀ ਇੱਕ ਹੋ ਸਕਦਾ। ਇੱਕ ਆਪਣੇ ਇਹ ਵੀ ਹੁੰਦਾ ਵੀ ਆਪਾਂ ਜਿਹੜੀ ਜਦੋਂ ਕਾਨੂੰਨੀ ਮਦਦ ਲੈਂਦੇ ਨਹੀਂ ਉਦੋਂ ਫਿਰ ਸ਼ਾਇਦ ਇੱਕ ਇਹ ਵੀ ਹੋ ਜਾਂਦਾ ਵੀ ਇਹਨਾਂ ਨੇ ਕਿਹੜਾ ਕਹਿਣਾ ਕੁਛ। ਬਹੁਤ ਵਾਰੀ ਆਪਾਂ ਕੰਪਲੇਂਟਸ ਨਹੀਂ ਕਰਦੇ। ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਕਹੋ ਕਿ ਜਿਹੜੀ ਕੰਪਲੇਂਟਸ ਜ਼ਰੂਰ ਕਰੋ। ਜਦੋਂ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ, ਤੁਸੀਂ ਉਹਦੀ ਕੰਪਲੇਂਟ ਜਦੋਂ ਭਾਵੇਂ ਕੋਈ ਫੇਅਰ ਵੇਜਨ ਹੁੰਦਾ ਹੈ, ਚਾਹੇ ਕੁਛ ਵੀ ਕਿਸਮ ਦੀ ਤੁਹਾਨੂੰ ਕੋਈ ਕੰਪਲੇਂਟ ਆਉਂਦੀ ਹੈ, ਤੇ ਜ਼ਰੂਰੀ ਹੈ ਕਿ ਪੁਲਿਸ ਰਿਪੋਰਟ ਤੁਸੀਂ ਕਰੋ। ਉਹ ਤੁਹਾਨੂੰ ਕੋਈ ਅਪਡੇਸ਼ਨ ਨਹੀਂ ਦਿੰਦੇ, ਪਰ ਉਹ ਆਪਣੇ ਆਪ ਦੀ ਉਹਨੂੰ ਇਨਵੈਸਟੀਗੇਟ ਕਰਦੇ ਰਹਿੰਦੇ ਨੇ। ਹਾਂਜੀ ਇਹ ਵੀ ਇੱਕ ਦੋਸਤੋ ਭਰਮ ਭੁਲੇਖਾ ਆ ਕਿ ਜਿੱਦਾਂ ਮੰਨ ਲਓ ਕਿ ਤੁਹਾਨੂੰ ਬਾਅਦ ਦੇ ਵਿੱਚ ਪੁਲਿਸ ਨੇ ਅਪਡੇਟ ਕੀਤਾ ਵੀ ਕੀ ਕੀਤਾ, ਉਹ ਕੀ ਕਰ ਰਹੇ। ਅਜੇ ਨਹੀਂ ਉਹਨਾਂ ਨੇ ਮੈਨੂੰ ਕੁਝ ਵੀ ਕਰਿਆ, ਕਿਉਂਕਿ ਮੇਰੀ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਹੀ ਫੋਲੋ ਕਰਦੇ ਨੇ। ਤੇ ਇੱਥੇ ਦੋਸਤੋ ਜਦੋਂ ਪੁਲਿਸ ਦੀ ਕਾਰਵਾਈ ਚੱਲਦੀ ਆ, ਉਹ ਜ਼ਰੂਰੀ ਨਹੀਂ ਸਮਝਦੇ ਕਿ ਜਿਹੜਾ ਵਿਕਟਮ ਆ ਉਹਨੂੰ ਸਾਰੀ ਜਾਣਕਾਰੀ ਜਿਹੜੀ ਆ ਦਿੱਤੀ ਜਾਵੇ, ਪਰ ਆਪਾਂ ਨੂੰ ਆਦਤ ਹੁੰਦੀ ਆ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਪੂਰੀ ਜਿਹੜੀ ਆ ਮਿਲਦੀ ਰਵੇ। ਤੇ ਉਹਦੇ ਵਿੱਚ ਅਸੀਂ ਭੁਲੇਖੇ ਵਿੱਚ ਕਈ ਵਾਰੀ ਰਹਿੰਦੇ ਆ ਕਿ ਅਸੀਂ ਇਹ ਸੋਚਦੇ ਰਹਿੰਦੇ ਆ ਪੁਲਿਸ ਕੁਛ ਨਹੀਂ ਕਰਦੀ, ਪਰ ਜਿਹੜੇ ਉਹ ਅੰਡਰ ਕਵਰ ਜਿਹੜੇ ਕੰਮ ਆ ਉਹ ਆਪਣੇ ਕਰ ਰਹੇ ਹੁੰਦੇ ਆ। ਜੋ ਜਦੋਂ ਉਹਨਾਂ ਤੁਹਾਡੀ ਜ਼ਰੂਰਤ ਹੈ, ਚਾਹੇ ਹੀਅਰਿੰਗ ਦੇ ਵੇਲੇ ਜਾਂ ਤੁਹਾਡੀ ਗਵਾਹੀ ਦੀ ਜ਼ਰੂਰਤ ਹੈ, ਉਸ ਵੇਲੇ ਸਾਨੂੰ ਬੁਲਾਇਆ ਜਾਊਗਾ। ਨਜਾਇਜ਼ ਉਹ ਤੁਹਾਨੂੰ ਕੋਈ ਗੱਲ ਦੱਸਣੀ ਜਾਂ ਪੁੱਛਣੀ ਲਾਇਕ ਨਹੀਂ ਕਰਦੇ ਹਨਾ। ਤੇ ਇਸ ਕਰਕੇ ਤੁਸੀਂ ਇਹ ਨਾ ਸੋਚੋ ਕਿ ਇਹ ਕਿਹੜਾ ਕਿਸੇ ਨੇ, ਬਹੁਤ ਵਾਰੀ ਦੋਸਤਾਂ ਨੂੰ ਕਹੀਦਾ ਵੀ ਫੇਰ ਲੈ ਕੇ ਦੌੜ ਜਾਂਦੇ ਆ। ਇਹ ਬਹੁਤ ਵਾਰੀ ਹੋਇਆ ਕਿ ਤੁਹਾਨੂੰ ਬਹਿੰਦੇ ਆ ਤੇ ਬਾਅਦ ਵਿੱਚ ਜੋ ਪੈਸੇ ਦੇਣੇ ਹੁੰਦੇ ਆ ਦੌੜ ਜਾਂਦੇ ਆ, ਜਾਂ ਸਾਡੇ ਸੱਟ ਚੋਟ ਜਿਹੜੀ ਆ ਮਾਰਦੇ ਆ ਹਨਾ ਏਦਾਂ, ਜਾਂ ਤੁਹਾਨੂੰ ਮੋਬਾਈਲ ਵਗੈਰਾ ਲੁੱਟ ਕੇ ਜਾਂ ਪੈਸੇ ਜਿਹੜੇ ਲੁੱਟ ਕੇ ਆ ਉਹ ਨਿਕਲ ਜਾਂਦੇ। ਏਦਾਂ ਘਟਨਾਵਾਂ ਹੁੰਦੀਆਂ। ਜਦੋਂ ਫੇਰ ਦਾ ਗੱਲ ਹੁੰਦੀ ਆ, ਬਹੁਤ ਸਾਰੇ ਦੋਸਤਾਂ ਨੂੰ ਪੁੱਛੀਦਾ ਵੀ ਆ, ਵੀ ਉਹ ਦੱਸਦੇ ਆ ਵੀ ਫੇਰ ਜਿਹੜਾ ਦੌੜ ਗਿਆ, ਪਰ ਫਿਰ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਪੁਲਿਸ ਕੋਲ ਕੰਪਲੇਂਟ ਨਹੀਂ ਕਰਦੇ, ਤੇ ਉਹ ਇੱਕੋ ਹੀ ਗੱਲ ਕਹਿੰਦੇ ਆ ਪੁਲਿਸ ਨੇ ਕਿਹੜਾ ਕੁਛ ਕਰਨਾ। ਪਰ ਘੱਟੋ ਘੱਟ ਉਹਨਾਂ ਦੇ ਰਿਕਾਰਡ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਰਹਿੰਦੀਆਂ, ਰਿਕਾਰਡ ਦੇ ਵਿੱਚ ਰਹਿੰਦੀਆਂ, ਤੇ ਰਿਕਾਰਡ ਤੋਂ ਬਾਅਦ ਜਿਹੜੀਆਂ ਆ ਉਹ ਇੱਕ ਜਿੱਦਾਂ ਕਹਿੰਦੇ ਹੁੰਦੇ ਵੀ ਪਹਿਲੀ ਵਾਰ ਕ੍ਰਾਈਮ ਥੋੜਾ ਜਿਹਾ ਉਹਨੂੰ ਲਚਕੀਲਾ ਵੀ ਚਲੋ ਇਹ ਕੋਈ ਗੱਲ ਨਹੀਂ ਏਦਾਂ ਸੋਚਦੇ ਆ, ਪਰ ਜਿਹੜਾ ਬਾਰ-ਬਾਰ ਕਰਦਾ ਆ ਫਿਰ ਉਹ ਕਾਨੂੰਨੀ ਕਿਤੇ ਸਕੰਜੇ ਦੇ ਵਿੱਚ ਜਿਹੜਾ ਜ਼ਰੂਰ ਆ ਉਹ ਫਸ ਸਕਦਾ, ਫਸ ਜਾਂਦਾ। ਜਿਵੇਂ ਸਿਆਣੇ ਕਹਿੰਦੇ ਆ ਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ, ਜਿਹੜਾ ਤੁਹਾਡੇ ਕੋਲ ਭੱਜਿਆ ਦੂਜੇ ਤੇ ਕਿਤੇ ਫਸ ਹੀ ਜਾਊਗਾ ਉਹ। ਪਰ ਜ਼ਰੂਰੀ ਆ ਕਿ ਤੁਹਾਨੂੰ ਪੁਲਿਸ ਰਿਪੋਰਟ ਉਹ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤੇ ਦੇਵ ਸਿੱਧੂ ਸਾਹਿਬ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਅੱਜ ਆਪਾਂ ਟੈਕਸੀ ਦੇ ਉੱਤੇ ਜਿਹੜੀਆਂ ਗੱਲਾਂ ਆ ਇਹ ਕੀਤੀਆਂ ਆ। ਤੇ ਮਨਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜੀ ਆਪਣੀ ਹੱਡ ਬੀਤੀ ਆ ਇਹ ਸਾਡੇ ਨਾਲ ਜਿਹੜੀ ਸਾਂਝੀ ਕੀਤੀ ਆ। ਤੇ ਦੋਸਤੋ ਅਸੀਂ ਵੀ ਆਸ ਕਰਦੇ ਹਾਂ ਕਿ ਮਨਜੀਤ ਸਿੰਘ ਦਾ ਜੋ ਕੁਝ ਹੋਇਆ ਸਾਡੇ ਨਾਲ ਵੈਸੇ ਤਾਂ ਨਹੀਂ ਹੋਏਗਾ, ਪਰ ਫਿਰ ਵੀ ਜਿੱਦਾਂ ਦੀ ਕੋਈ ਚੀਜ਼ ਹੁੰਦੀ ਹੈ ਜਾਂ ਸਾਹਮਣਾ ਹੁੰਦਾ ਆ ਤਾਂ ਤੁਸੀਂ ਜ਼ਰੂਰ ਜਿਹੜਾ 000 ਆ ਉਹ ਜ਼ਰੂਰ ਡਾਇਲ ਕਰੋ ਤੇ ਪੁਲਿਸ ਨੂੰ ਅਸਿਸਟ ਜ਼ਰੂਰ ਕਰੋ। ਤੇ ਪੁਲਿਸ ਨੂੰ ਸਾਰੀ ਜਾਣਕਾਰੀ ਜਿਹੜੀ ਕੁਝ ਵੀ ਛੁਪਾਉਣ ਦੀ ਲੋੜ ਨਹੀਂ, ਸਾਰਾ ਕੁਝ ਜਿਹੜਾ ਆ ਕਲੀਅਰ ਦੱਸੋ। ਤੇ ਅੱਜ ਦੀ ਇਸ ਪ੍ਰੋਗਰਾਮ ਤੋਂ ਤੁਸੀਂ ਜ਼ਰੂਰ ਕੁਛ ਨਾ ਕੁਛ ਸਿੱਖਿਆ ਹੋਵੇਗਾ। ਸਾਨੂੰ ਜਿਹੜੀ ਫੀਡਬੈਕ ਆ ਤੁਸੀਂ ਜ਼ਰੂਰ ਦਿਓ। ਤੇ ਇੰਡੋਸ ਟੀਵੀ ਨੂੰ ਦੋਸਤੋ ਤੁਸੀਂ ਰੀਅਲ ਟੀਵੀ ਦੇ ਉੱਤੇ ਦੇਖ ਸਕਦੇ ਹੋ, ਜੰਗਾ ਟੀਵੀ ਦੇ ਉੱਤੇ ਦੇਖ ਸਕਦੇ ਹੋ, ਜੁਗਨੀ ਟੀਵੀ ਅਮਰੀਕਾ ਦੇ ਵਿੱਚ ਤੁਸੀਂ ਸ਼ਾਵਾ ਗੋਲਡ, ਇਹਨਾਂ ਸਾਰੇ ਚੈਨਲ ਦੇ ਥਰੂ ਜਿਹੜਾ ਸਾਨੂੰ ਦੇਖ ਸਕਦੇ ਹੋ। ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਉੱਥੇ ਵੀ ਤੁਸੀਂ ਜਿਹੜਾ ਆ ਸਾਨੂੰ ਸਾਡੇ ਇਸ ਚੈਨਲ ਨੂੰ ਤੁਸੀਂ ਦੇਖ ਸਕਦੇ ਹੋ। ਤੇ ਦੋਸਤੋ ਹੁਣ ਅਗਲੇ ਹਫਤੇ ਫਿਰ ਮਿਲਾਂਗੇ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ। ਤੇ ਹੁਣ ਸਾਨੂੰ ਇਜਾਜ਼ਤ ਦਿਓ, ਮਿਲਾਂਗੇ ਜੀ ਅਗਲੇ ਹਫਤੇ। ਸਤਿ ਸ੍ਰੀ ਅਕਾਲ।